ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। बहुत शुक्रिया जी डॉक्टर साहब, आज 22 फरवरी 2018 11 ਫੱਗਰ ਨਾਨਕਸ਼ਾਹੀ ਸੰਮਤ 559 ਜ਼ਿਆਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ, ਜਿਸ ਤਰ੍ਹਾਂ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੋ ਕਿ ਭਾਰਤ ਦੀ ਵਿਜ਼ਿਟ ਤੇ ਗਏ ਹੋਏ ਨੇ, ਉਹਨਾਂ ਦੇ ਉੱਪਰ ਆਪਾਂ ਕਾਫੀ ਸੈਗਮੈਂਟ ਕਰ ਚੁੱਕੇ ਹਾਂ। ਜਿਸ ਤਰ੍ਹਾਂ ਕਿ ਕੱਲ ਆਪਾਂ ਸੈਗਮੈਂਟ ਕੀਤਾ ਸੀ, ਉਸ ਸੈਗਮੈਂਟ ਨੂੰ ਕਾਫੀ ਪਰਮਾ ਹੁੰਗਾਰਾ ਮਿਲਿਆ, ਜਿਸ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ ਸੀ। ਉਸ ਉੱਪਰ ਸਾਡੇ ਕੋਲ ਵਿਊਜ਼ ਆਏ ਨੇ 19.3K ਐਂਡ ਕਮੈਂਟਸ ਨੇ 209 ਐਂਡ ਸ਼ੇਅਰਸ ਨੇ 378। ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਜੋ ਪਹਿਲੇ ਇਸ਼ੂ ਉੱਤੇ ਕੀ ਵਿਚਾਰਾਂ ਨੇ ਤੁਹਾਡੀਆਂ। ਦੇਖੋ, ਅਸੀਂ ਜੰਗ ਹਿੰਦ ਪੰਜਾਬ ਦੀ ਗੱਲ ਕੀਤੀ ਕਿ ਇੱਕ ਪਾਸੇ ਜਸਟਿਨ ਟਰੂਡੋ ਨਾਲ ਜੋ ਜਮਨਾ ਗੰਗਾ ਕਲਚਰ ਵਾਲਿਆਂ ਨੇ ਸਲੂਕ ਕੀਤਾ ਤੇ ਉਸ ਦਾ ਢੁਕਵਾਂ ਜਵਾਬ ਫਿਰ ਦਰਿਆਏ ਜਮਨਾ ਤੋਂ ਵਾਘਾ ਤੱਕ ਦੀ ਸਿੱਖ ਤਹਿਜ਼ੀਬ ਵਾਲਿਆਂ ਨੇ ਜਸਟਿਨ ਟਰੂਡੋ ਦੇ ਦਰਬਾਰ ਸਾਹਿਬ ਨੂੰ ਦੇ ਦਰਸ਼ਨਾਂ ਲਈ ਆਉਣ ਵੇਲੇ ਜਿਸ ਕਿਸਮ ਦੀ ਵਾਰਮ ਰਿਸੈਪਸ਼ਨ ਦਿੱਤੀ, ਉਹਨੂੰ ਦੁਨੀਆ ਨੇ ਦੇਖਿਆ। ਜਸਟਿਨ ਟਰੂਡੋ ਨੇ ਮੌਕੇ ਦੇ ਉੱਤੇ ਵੀ ਗੈਸਟ ਬੁੱਕ ਦੇ ਵਿੱਚ ਲਿਖਿਆ, ਉਸ ਤੇ ਟਵੀਟ ਵੀ ਕੀਤਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਿੱਖ ਮੀਡੀਆ ਦੇ ਵਿੱਚ ਜਾਂ ਪੰਜਾਬੀ ਚੈਨਲਸ ਨੇ ਉਸ ਨੂੰ ਕਵਰ ਕੀਤਾ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਜਿਵੇਂ ਬਾਕੀ ਥਾਵਾਂ ਦੇ ਉੱਤੇ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਮੀਡੀਆ ਨੇ ਬਿਲਕੁਲ ਅਣਗੌਲਿਆਂ ਕੀਤਾ ਸੀ, ਕੋਈ ਵੀ ਨੈਸ਼ਨਲ ਲੈਵਲ ਦੇ ਮੇਨ ਜਿਹੜੇ ਚੈਨਲ ਸੀ ਟੀਵੀ ਚੈਨਲ, ਉਹਨਾਂ ਨੇ ਇਸ ਨੂੰ ਕੋਈ ਤਰਜੀਹ ਨਹੀਂ ਦਿੱਤੀ। ਹਾਲਾਂਕਿ ਇਹ ਬਹੁਤ ਵੱਡਾ ਮੌਕਾ ਸੀ ਕਿ ਇਸ ਖਾਸ ਮੁਕਾਮ ਦੇ ਉੱਤੇ, ਸਥਾਨ ਦੇ ਉੱਤੇ ਪ੍ਰਾਈਮ ਮਿਨਿਸਟਰ ਆਪਣੇ ਪਰਿਵਾਰ ਨਾਲ ਆਏ, 1 ਘੰਟਾ ਰੁਕੇ ਔਰ ਜਿਵੇਂ ਸਿੱਖ ਸੰਗਤਾਂ ਨੇ, ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਵੈਲਕਮ ਕੀਤਾ, ਲੇਕਿਨ ਉਹਨਾਂ ਨੇ ਉਸ ਨੂੰ ਬਿਲਕੁਲ ਜਿਹੜਾ ਇਗਨੋਰ ਕੀਤਾ। ਔਰ ਇਸ ਜੰਗ ਹਿੰਦ ਪੰਜਾਬ ਦੀਆਂ ਜਿਹੜੀਆਂ ਅਸੀਂ ਲਾਈਨਸ ਡਰਾ ਹੋਣ ਦੀ ਗੱਲ ਕੀਤੀ ਸੀ, ਉਸ ਤੋਂ ਬਾਅਦ ਅਸੀਂ ਇਹ ਸੋਚਦੇ ਸੀ, ਹੋਰ ਵੀ ਜਿਹੜੇ ਸਿੱਖ ਚਿੰਤਕ ਨੇ, ਕਿ ਇੰਡੀਅਨ ਗਵਰਨਮੈਂਟ ਕਿਵੇਂ ਰਿਐਕਟ ਕਰੇਗੀ, ਉਹਨਾਂ ਦੀਆਂ ਏਜੰਸੀਆਂ ਜਿਨ੍ਹਾਂ ਨੇ ਇਹ ਸਾਰੇ ਹੀ ਖੇਡ ਖੇਡੀ ਉਹ ਕਿਵੇਂ ਰਿਐਕਟ ਕਰਨਗੇ। ਹਾਲਾਂਕਿ ਦੋ ਵਿਊਜ਼ ਸਨ ਉਸ ਦੇ ਵਿੱਚ, ਇੱਕ ਜਿਹੜੇ ਹਮੇਸ਼ਾ ਪੋਜ਼ਿਟਿਵ ਸੋਚਣ ਵਾਲੇ ਨੇ ਔਰ ਸਮਝਦੇ ਨੇ ਕਿ ਬ੍ਰਾਹਮਣ ਬਹੁਤ ਸਿਆਣੇ ਔਰ ਉਹ ਇਸ ਤੋਂ ਕਲੂ ਲੈਣਗੇ ਔਰ ਅਗਲੇ ਜਿਹੜੇ 2 ਦਿਨ ਨੇ ਜਸਟਿਨ ਟਰੂਡੋ ਦੇ ਦਿੱਲੀ ਦੇ ਵਿੱਚ ਜਿਹੜੇ ਫੋਰਨ ਮਿਨਿਸਟਰ ਦੇ ਨਾਲ ਮੀਟਿੰਗ ਜਾਂ ਬਿਜ਼ਨਸ ਚੈਂਬਰਸ ਔਰ ਕਮਰਸ਼ੀਅਲ, ਉਹਦੇ 'ਚ ਉਹ ਬੈਂਡ ਬੈਕਵਰਡ ਕਰਨਗੇ ਟਰੂਡੋ ਨੂੰ ਵੈਲਕਮ ਕਰਨ ਲਈ ਔਰ ਤਾਂ ਕਿ ਉਹ ਇਸ ਤੋਂ ਜਿਹੜਾ ਉਹ ਆਪਣਾ ਪੱਲਾ ਝਾੜ ਲੈਣ ਕਿ ਉਹਨਾਂ ਨੇ ਕੋਲਡ ਸ਼ੋਲਡਰ ਟ੍ਰੀਟਮੈਂਟ ਦਿੱਤੀ। ਪਰ ਮੇਰਾ ਆਪਣਾ ਖਿਆਲ ਇਹਦੇ ਬਿਲਕੁਲ ਉਲਟ ਸੀ। ਮੈਂ ਕਿਹਾ ਕਿ ਨਹੀਂ, ਇਹ ਇਸ ਬ੍ਰਾਹਮਣਵਾਦ ਦਾ ਟ੍ਰੀਟ ਨਹੀਂ ਹੈ। ਉਹਨਾਂ ਨੂੰ ਇਸ ਗੱਲ ਨੇ ਫਿਕਰ ਪਾ ਦਿੱਤਾ ਹੈ ਕਿ ਇੱਦਾਂ ਦੇ ਮੌਕੇ ਸਿੱਖ ਅੱਜ ਵੀ ਐਮੋਸ਼ਨਲੀ ਆਪਣੀ ਕੌਮ ਦੇ ਨਾਲ ਯੂਨਾਈਟਿਡ ਨੇ ਔਰ ਜਿਵੇਂ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਇੱਕ ਪਾਸੇ ਤਾਂ ਸਵਾਗਤ ਹੋਇਆ, ਪਰ ਜਿਵੇਂ ਇੰਡੀਅਨ ਵਤੀਰੇ ਨੂੰ ਨਕਾਰਿਆ ਔਰ ਨਕਾਰਨ ਵਾਲਿਆਂ 'ਚ ਹਰ ਸ਼ੇਡ ਦੇ ਲੋਕ ਸੀ, ਸਿੱਖ ਸਨ ਜਿਹੜੇ ਅਦਰਵਾਈਜ਼ ਕੋਈ ਖਾਲਿਸਤਾਨੀ ਝੰਡਾ ਬਰਦਾਰ ਨਹੀਂ ਨੇ, ਉਹਨਾਂ ਦੇ ਸਿਸਟਮ 'ਚ ਰਹਿੰਦੇ ਨੇ। ਸੋ ਮੈਂ ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ। ਮੈਂ ਕਿਹਾ ਜੀ ਇਹ ਆਪਣੇ ਝੋਲੇ 'ਚੋਂ ਹੁਣ ਇੱਕ ਕੋਈ ਨਾ ਕੋਈ ਕੌਡੀਆਂ ਵਾਲਾ ਸੱਪ ਕੱਢਣਗੇ, ਤਾਂ ਕਿ ਇੱਕ ਜਿਹੜਾ ਇਹ ਇੱਕ ਨੈਰੇਸ਼ਨ ਬਿਲਟ ਹੋ ਗਿਆ ਹੈ ਵੀ ਇਹ ਕਿਵੇਂ ਜੰਗ ਹਿੰਦ ਪੰਜਾਬ ਹੈ ਔਰ ਸਿੱਖਾਂ ਨੇ ਕਿਵੇਂ ਸਿਰਫ ਉਹਦੇ ਸਵਾਗਤ ਤੱਕ ਹੀ ਗੱਲ ਨਹੀਂ,
मैं क्या बेशक अमरिंदर तो इन्होंने राइट अवे झूठ बुलवाया है, हालांकि फैक्ट यह है कि जस्टिन ट्रूडो ने अपना स्टैंड भी बिल्कुल उही रखा और रादर उन्हें एक्सप्लिसिटली अमरिंदर नूं भी ये गल कही कि भाई जिहड़ा वायलेंट कोई भी काम है उहदे असीं खिलाफ हैं, पर जे कोई पीसफुल तरीके नाल खालिस्तान की गल करदा है तो ये साडे फ्रीडम ऑफ एक्सप्रैशन चाहता है जी। और इस गल नूं उन्होंने बिल्कुल पासे रख के उस किस्म का नैरेटिव भी देने की कोशिश की जिहड़ा कि उन्होंने सूट करता सी, बिल्कुल झूठ। और इंडियन मीडिया तो इत्थों तक चला गया अगों कि जी जस्टिन ट्रूडो ने माफ़ी मंग लई और इस सारे तो बाद उन्होंने जी हुण इनू लैट इट सैटल, क्योंकि उन्हें माफ़ी मंग लई है उहदे। और पहला भी जो हरजीत सज्जन या अमरजीत सिंह सोही ने भी गल यही कही, उदों भी उन्होंने स्टेटमेंट्स उन्होंने माफ़ीनामा बना के कहा जी वो हुण खालिस्तान के हमायती नहीं रहे। हालांकि सज्जन ने यह कहा सी कि इट इज़ रिडिकुलस एंड ऑफेंसिव। और यही गल ट्रूडो ने अपनी स्टेटमेंट्स भी दोहराई कि ये मिसअंडरस्टूड एंड फॉल्स चार्ज है और ये सारा पार्ट। और उहदे च असीं जिहड़ी कैनेडा दी पोस्ट अखबार का हवाला दिता सी और इस दे नाल ही असीं देखते हैं कि ईवन कैनेडा का दूसरा जिहड़ा कैनेडियन ब्रॉडकास्टिंग कारपोरेशन है CBC, उन्हां दी स्टोरी जिहड़ा है वो बिल्कुल होर भी स्पष्ट कर दिंदी है। और उहदे च उन्हें कहा कि प्राइम मिनिस्टर जस्टिन ट्रूडो met today with his most prominent critic in Indian politics Amrinder Singh and reported afterwards that he told the fierce opponent of Sikh separatists that while his government supports a united India, it is unwilling to muzzle non-violent Sikh nationalism at home. ਹੁਣ ਇਹ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਸਟੋਰੀ ਹੈ CBC ਦੀ ਕਿ ਉਹਨਾਂ ਨੇ ਉਹਨੂੰ ਅਮਰਿੰਦਰ ਨੂੰ ਕਿਹਾ ਕਿ ਵੀ ਉਹ ਜਿਹੜਾ ਹੈ ਬੇਸ਼ੱਕ ਜਿਹੜਾ ਹੈ ਉਹ ਯੂਨਾਈਟਿਡ ਇੰਡੀਆ ਯਕੀਨ ਰੱਖਦੇ ਨੇ, ਲੇਕਿਨ ਇਟ ਇਜ਼ ਅਨਵਿਲਿੰਗ ਟੂ ਮਜ਼ਲ ਹੁੰਦਾ ਆਵਾਜ਼ ਨੂੰ ਘੁੱਟ ਦੇਣਾ ਨॉन ਵਾਇਲੈਂਟ ਸਿੱਖ ਨੈਸ਼ਨਲਿਜ਼ਮ ਐਟ ਹੋਮ, ਕਿ ਜਿਹੜਾ ਸਾਡੇ ਕੈਨੇਡਾ 'ਚ Sikh nationalism ਦੀ ਗੱਲ ਹੈ। Trudeau started the day with a tour of Golden Temple in Amritsar, the holiest site in the Sikh faith, where he was received by enthusiastic crowds eager for a glimpse of 4 Sikh members of his cabinet and Mr. Trudeau। फिर ये सारी स्टोरी लंबी चौड़ी है, पर CBC ने भी ये रिकॉर्ड नूं बिल्कुल क्लीयर कर दिता है कि ट्रूडो ने फर्मली ये गल कही उन्होंने अमरिंदर नूं कि भी असीं ਜਿਹੜੀ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਉਸ ਦੇ ਉੱਤੇ ਕੁਝ ਨਹੀਂ ਕਰ ਸਕਦੇ ਜੀ। ਹੁਣ ਇਹ ਉਹਨਾਂ ਦੇ ਦੋਨੋਂ ਹੀ ਜਿਸ ਗੱਲ ਲਈ ਇਹ ਪ੍ਰੈਸ਼ਰ ਬਿਲਡ ਕਰ ਰਹੇ ਸੀ ਸਾਰੇ ਪੀਰੀਅਡ 'ਚ, ਇਹ ਤਾਂ ਇਹਨਾਂ ਦੇ ਦੋਨੋਂ ਹੀ ਆਬਜੈਕਟਿਵ ਨੈਗੇਟ ਹੋ ਗਏ। ਸਿੱਖਾਂ ਦਾ ਸਪੌਂਟੇਨੀਅਸ ਇਸ ਲੈਵਲ ਦੇ ਉੱਤੇ, ਹਾਲਾਂਕਿ ਮੈਂ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਕਿਹੜਾ ਜਸਟਿਨ ਟਰੂਡੋ ਪਹਿਲੀ ਵਾਰੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆਇਆ, ਉੱਥੇ ਕ੍ਰਿਸਚੀਅਨ ਆਇਆ। अब उस तो बाद असी देखते हैं कि भी ये 3 जिहड़े ने हार्पर आया और इस सारे पाल मार्टन आया, तीनों ही आए ने चले गए, उन्होंने अपनियां क्वाइट मोमेंट्स भी बताई हैं। लेकिन जिन्ने जोर नाल इन्होंने ओपोजिशन की, इकला ये नहीं है कि जस्टिन ट्रूडो कपल या बच्चे या 4 तो नहीं 4 पर इन्होंने जिन्ना विरोध करते गए उन्ना ही सिखां दे विच होया भी नहीं इहदा जवाब देना। सो ਜ਼ਾਹਰ है कि लाइन्स ਵਿੱਚੋਂ ड्रॉ ਹੋਈਆਂ। दूसरा ਜਿਹੜਾ ਪ੍ਰੈਸ਼ਰ ਇਹਨਾਂ ਨੇ ਸਾਰੀ ਕਹਾਣੀ ਬਿਲਡ ਕੀਤੀ ਸੀ ਕਿ ਜਸਟਿਨ ਟਰੂਡੋ ਨੂੰ ਜਿਹੜਾ ਇਹਨਾਂ ਨੇ ਘੇਰਨਾ ਔਰ ਉਹਦੇ ਤੋਂ ਘੁਆਣਾ ਹੈ ਕਿ ਅਸੀਂ ਨਹੀਂ, ਉਹਦੇ 'ਚ ਵੀ ਉਹ ਫੇਲ ਹੋਏ। ਹੁਣ ਜਦੋਂ ਇਹ ਦੋਨੋਂ ਹੀ ਆਬਜੈਕਟਿਵ ਉਹਨਾਂ ਦੇ ਫੇਲ ਹੋਏ, ਫਿਰ ਉਹਨਾਂ ਨੇ ਕੀ ਕਰਨਾ ਸੀ, ਕੌਡੀਆਂ ਵਾਲਾ ਸੱਪ ਹੀ ਕੱਢਣਾ ਸੀ ਜੀ। ਬਿਲਕੁਲ। ਹੁਣ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਆਪਣਾ ਰੰਗ ਦਿਖਾਇਆ, ਉਹਨਾਂ ਨੇ ਬੈਕਅਪ ਰੱਖਿਆ ਹੋਇਆ ਸੀ कि भी जे इवें होएगा तो नैक्सट वो की करनगे। हालां असीं अपने एक प्रोग्राम शुरू किया सी कि भी इस गल तो भी इनकार नहीं किया जा सकता कि जो जस्टिन ट्रूडो उत्थे होए ये कोई ना कोई हिंसक वाक़या करवा सकते हैं किते भी और वो सिखां दे खाते च पा सकते हैं। और ये भी इंटैलीजेंस का एक नेम हुंदा है कि जो कोई पहला ही दस दे कि ये हो सकता है उदों एक्शन नहीं करता, उन्हें पता हुंदा है कि भी हो सकता है मैं कोई क्लेम नहीं करता भी मैं ही किया, होरनां ने भी ये गल कही होएगी, पर असीं इस गल नूं चंगी तरह इन्हां दे काम करन दे ढंग नूं समझदे हैं क्योंकि साडा 30 साल तो इन्हां दे नाल जिवें इन्हां ने एयर इंडिया तो लैके और अज तक ये कीते। हुण इस सारे चों जदों वो इस ऑब्जैक्टिव दे विच फेल होए
ਹਾਲਾਂਕਿ ਲੇਟਰ ਔਨ ਇਹ ਗੱਲ ਜਿਹੜੀ ਹੈ ਉਹਨਾਂ ਨੇ ਮੀਡੀਆ ਨੇ ਪੂਰਾ ਹੀ ਝੂਠ ਬਣਾ ਕੇ ਅਦਰਵਾਈਜ਼ ਅਮਰਿੰਦਰ ਨੂੰ ਹੀ ਕਰਕੇ ਕਿ ਅਮਰਿੰਦਰ ਸਕਸੀਡ ਹੋ ਗਿਆ ਔਰ ਉਹਦੇ ਤੋਂ ਉਹਨਾਂ ਨੇ 9 ਸੋ ਕਾਲਡ ਪਹਿਲਾਂ ਕਿਹਾ ਗਿਆ ਕਿ ਜੀ ਹੇਟ ਕ੍ਰਾਈਮ ਕਰਨ ਵਾਲੇ, ਫਿਰ ਕਿਹਾ ਗਿਆ ਡਰੱਗ ਪੈਡਲਰਸ। ਹੁਣ ਉਹ ਨਹੀਂ ਜੀ ਅਸੀਂ ਉਹ ਲਿਸਟ ਪਬਲਿਕ ਨਹੀਂ ਕਰ ਸਕਦੇ, ਉਹ ਕੌਨਫੀਡੈਂਸ਼ੀਅਲ ਹੈ। ਫਿਰ ਕਹਿ ਰਹੇ ਨੇ ਨਹੀਂ ਜਿਹੜੇ ਨਾਂ ਪਹਿਲਾਂ ਹੀ ਅਫੀਸ਼ੀਅਲੀ ਦਿੱਤੇ ਹੋਏ ਨੇ ਉਹਨਾਂ ਦੇ ਵਿੱਚੋਂ ਹੀ ਨੇ। ਪਰ ਮੈਂ ਸਮਝਦਾ ਵੀ ਜਿਹੜੀ ਬਹੁਤ ਘਟੀਆ ਹਰਕਤ ਇਹਨਾਂ ਨੇ ਏਜੰਸੀਆਂ ਨੇ ਕੀਤੀ, ਮੈਂ ਇਹਦੇ 'ਚ ਇੱਕ ਬਰੀਫਿੰਗ ਜ਼ਰੂਰ ਕਰਨਾ ਚਾਹਾਂਗਾ ਕਿ ਬਹੁਤ ਵਾਰ ਲੋਕਾਂ ਨੂੰ ਲੱਗਦਾ ਹੈ ਜਿਹੜੇ ਥੋੜੇ ਬਹੁਤ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਨੇ ਕਿ ਏਜੰਸੀਆਂ ਕੰਮ ਕਿਵੇਂ ਕਰਦੀਆਂ। ਜਦੋਂ ਮੈਂ ਏਜੰਸੀਆਂ ਕਹਿੰਦਾ ਇੰਟੈਲੀਜੈਂਸ ਏਜੰਸੀਆਂ, ਖੁਫੀਆ ਤੰਤਰ ਹੈ ਜੀ, ਉਹਦੇ 'ਚ ਜ਼ਾਹਰ ਹੈ ਵੀ ਕੁਛ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜਿਹੜੇ ਲੋਕ ਨੇ ਜਿਹੜੇ ਪ੍ਰਭਾਵ ਰੱਖਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਪ੍ਰਭਾਵਸ਼ਾਲੀ ਲੋਕ ਕਹਿੰਦੇ ਆ, ਉਹ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਹੋਣ, ਜਥੇਬੰਦੀਆਂ 'ਚ ਹੋਣ, ਵਿਦਨ ਕਮਿਊਨਿਟੀ ਹੋਣ, ਉਹਨਾਂ ਨੂੰ ਉਹਨਾਂ ਨੇ ਰਿਕਰੂਟ ਕੀਤਾ ਹੁੰਦਾ ਹੈ। ਕੁਛ ਪੈਸਿਆਂ ਤੇ ਹੁੰਦੇ ਨੇ, ਕੁਛ ਗੁੱਡਵਿਲ ਤੇ ਹੁੰਦੇ ਨੇ। ਫਿਰ ਕੁਛ ਨੂੰ ਉਹ ਜਦੋਂ ਕਿ ਬੜੇ ਈਵਨ ਕਾਲਜ ਡੇਜ਼ ਹੁੰਦੇ ਨੇ ਉਦੋਂ ਹੀ ਰਿਕਰੂਟ ਕਰ ਲੈਂਦੇ ਨੇ, ਜਦੋਂ ਪੜ੍ਹ ਰਹੇ ਹੁੰਦੇ ਨੇ ਉਦੋਂ ਉਹਨਾਂ ਨੂੰ ਮੋਲਸ ਕਹਿੰਦੇ ਨੇ ਕਿ ਉਹ ਚੁੱਪ ਕਰਕੇ ਉਦਾਂ ਹੀ ਪੜ੍ਹਾਈ ਕਰਦੇ ਨੇ। ਜੈਸੇ ਕਿਸੇ ਰਸ਼ੀਅਨ ਏਜੰਸੀ ਨੇ ਅਮਰੀਕਾ 'ਚ ਰਿਕਰੂਟ ਕਰਨਾ ਤੇ ਉਹ ਜਦੋਂ ਅੰਡਰ ਗ੍ਰੈਡ ਕਰ ਰਿਹਾ ਉਦੋਂ ਕਰ ਲੈਣਗੇ, ਉਹ ਫਿਰ ਗ੍ਰੈਡ ਬਣੇਗਾ, ਫਿਰ ਉਹ ਫੋਰਨ ਸਰਵਿਸ ਜਾਏਗਾ ਜਾਂ ਮਿਲਟਰੀ 'ਚ ਜਾਏਗਾ ਜਾਂ ਜਿੱਥੇ ਜਾਏਗਾ ਉਹ ਉੱਥੇ ਆਪਣੇ ਵਿਦ ਦਾ ਸੋਰਸ ਜੁੜਿਆ ਹੁੰਦਾ ਔਰ ਫਿਰ ਵਕਤ ਆਉਣ ਤੇ ਉਹ ਜੇ ਫੋਰਨ ਵੱਡਾ ਬ੍ਰਿਗੇਡੀਅਰ ਬਣ ਗਿਆ, ਮੇਜਰ ਜਨਰਲ ਬਣ ਗਿਆ ਦੂਜਾ, ਫਿਰ ਉਹ ਆਪਣੇ ਮੁਲਕ ਲਈ ਨਹੀਂ, ਜਿਨ੍ਹਾਂ ਨੇ ਉਹਨੂੰ ਸਾਰਾ ਥਰੂ ਆਊਟ ਫੰਡ ਕੀਤਾ ਹੁੰਦਾ ਉਹਨਾਂ ਦੇ ਲਈ ਕੰਮ ਕਰਦਾ। ਫਿਰ ਥਰਡਲੀ ਅਸੀਂ ਦੇਖਦੇ ਹਾਂ ਵੀ ਜਿਵੇਂ ਡਰੱਗ ਗੈਂਗਸ ਨੇ, ਇਹਨਾਂ ਦੇ ਵਿੱਚ ਮੋਸਟ ਆਫ ਦਾ ਟਾਈਮ ਜਿਹੜੀਆਂ ਲੋਕਲ ਲੈਵਲ ਦੀਆਂ ਏਜੰਸੀਆਂ ਵੀ ਪੁਲਿਸ ਦੀਆਂ ਜਾਂ ਦੂਜੀਆਂ ਰਿਕਰੂਟ ਕਰਦੀਆਂ ਨੇ ਉਹ ਐਕਸ ਗੈਂਗਸਟਰ ਨੂੰ ਕਰਦੀਆਂ ਕਿ ਜਿਹੜਾ ਗੈਂਗ ਦੇ ਵਿੱਚ ਹੀ ਹੈ ਉਹਦੇ ਤੇ ਚਾਰजेस ਨੇ ਔਰ ਪੁਲਿਸ ਜਿਹੜੀ ਹੈ ਕਈ ਵਾਰੀ ਇੱਥੇ ਵੀ ਇਹ ਫੈਸਿਲਿਟੇਟ ਕਰਦੀ ਹੈ ਕਿ ਗੈਂਗਸਟਰ ਇੱਕ ਦੂਜੇ ਨੂੰ ਹੀ ਮਾਰ ਦੇਣ। ਉਹਨਾਂ ਨੂੰ ਪਤਾ ਹੁੰਦਾ ਵੀ ਇਹ ਹੋਣ ਜਾ ਰਿਹਾ, ਉਹ ਰੋਕਦੇ ਨਹੀਂ ਨੇ ਵੀ ਦੋਨੋਂ ਹੀ ਗੈਂਗਸਟਰ ਨੇ। ਕਈ ਵਾਰ ਉਹ ਕਿਸੇ ਇੱਕ ਅੱਧੇ ਦੇ ਉੱਤੇ ਸੇਫਟੀ ਨੈਟ ਰੱਖ ਦਿੰਦੇ ਨੇ ਕਿ ਵੀ ਤੈਨੂੰ ਅਸੀਂ ਕੇਸ ਵੀ ਨਹੀਂ ਤੇਰੇ ਤੇ ਪਾਵਾਂਗੇ ਜਾਂ ਦੂਜੇ ਤੇ ਤੂੰ ਮਦਦ ਕਰ ਸਾਨੂੰ ਦੂਜਿਆਂ ਦੇ ਵਿੱਚ ਵੜਨ ਦੇ ਲਈ। ਸੋ ਉਹ ਬੇਸ਼ੱਕ ਵਿਜ਼ੀਬਲੀ ਗੈਂਗ ਹੈਡ ਹੀ ਹੁੰਦੇ ਨੇ ਪਰ ਕੰਮ ਉਹਦੇ ਲਈ ਕਰ ਰਹੇ ਹੁੰਦੇ ਨੇ। ਫਿਰ ਇੱਕ ਉਹ ਹੁੰਦੇ ਨੇ ਪੋਲੀਟੀਕਲ ਫੀਲਡ ਦੇ ਵਿੱਚ ਜਿਹੜੇ ਮਿਲੀਟੈਂਸੀ ਜਾਂ ਕਿਸੇ ਦੇ ਵਿੱਚ ਵੀ ਗਏ, ਜੇਲ੍ਹ 'ਚ ਚਲੇ ਗਏ, ਉਹਨਾਂ ਨੂੰ ਏਜੰਸੀਆਂ ਉਹ ਸਮਝਦੀਆਂ ਨੇ ਕਿ ਵੀ ਇਹਦਾ ਹੁਣ ਰਿਕਾਰਡ ਬਣ ਗਿਆ ਵੀ ਇਹਨੇ ਇਹ ਕਾਰਨਾਮਾ ਕੀਤਾ ਆਪਣੇ ਕਿਸੇ ਵੀ ਆਰਗੇਨਾਈਜੇਸ਼ਨ ਲਈ ਔਰ ਉਹਨੂੰ ਉਹ ਰਿਕਰੂਟ ਕਰ ਲੈਂਦੀਆਂ ਨੇ ਇਸ ਦੇ ਲਈ ਕਿ ਵੀ ਹੁਣ ਜਦੋਂ ਤੂੰ ਬਾਹਰ ਆਏਗਾ ਔਰ ਦੂਸਰਾ ਹੋਏਗਾ ਤੂੰ ਸਾਡੇ ਲਈ ਕੰਮ ਕਰੇਂਗਾ ਔਰ ਉਹਦੇ 'ਚ ਜੋ ਵੀ ਉਹਨਾਂ ਨੂੰ ਉਹ ਰੀਹੈਬਿਲਿਟੇਟ ਵੀ ਕਰਦੇ ਨੇ ਔਰ ਪੂਰਾ। ਹੁਣ ਇਹ ਜਿਹੜਾ ਸਾਰਾ ਸੈਟਅਪ ਹੈ ਉਹਦੇ 'ਚ ਕਿਉਂਕਿ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਵਰਤ ਰਹੀਆਂ ਹੁੰਦੀਆਂ ਨੇ ਉਹਨਾਂ ਦੇ ਕੋਲ ਉਹ ਰਿਕਾਰਡ ਉਹਦਾ ਹੁੰਦਾ, ਉਹ ਬੰਦਾ ਜਦੋਂ ਵੀ ਕੋਈ ਖਿਸਕਣ ਦੀ ਵੀ ਕੋਸ਼ਿਸ਼ ਕਰੇਗਾ ਫਿਰ ਵੀ ਉਹ ਉਹਦੇ ਪ੍ਰੀਵੀਅਸ ਰਿਕਾਰਡ ਨਾਲ ਜੋੜ ਦੇਣਗੇ ਤੇ ਜੇ ਉਹ ਟਰੈਪ ਹੋ ਜਾਂਦਾ ਹੈ ਜਾਂ ਬੰਦਾ ਸਾਹਮਣੇ ਆ ਜਾਂਦਾ ਹੈ ਕਿ ਵੀ ਐਕਸਪੋਜ਼ ਹੋ ਗਿਆ ਉਦੋਂ ਵੀ ਉਹਦਾ ਪੁਰਾਣਾ ਰਿਕਾਰਡ ਕੱਢ ਕੇ ਜਿਹੜਾ ਆਪਣਾ ਵਿਚਲਾ ਪਾਰਟ ਹੁੰਦਾ ਹੈ ਵੀ ਉਹਨਾਂ ਨੇ ਕੀ ਕੀਤਾ ਉਹਨੂੰ ਉਹ ਬਿਲਕੁਲ ਉਹਨੂੰ ਪਾਸੇ ਕਰ ਦਿੰਦੇ। ਹੁਣ ਮੈਂ ਇੰਨੀ ਲੰਬੀ ਕਹਾਣੀ ਕਿਉਂ ਸੁਣਾਈ ਕਿ ਐਨ ਜਦੋਂ ਕਿ ਹੁਣ ਹਾਈ ਕਮਿਸ਼ਨ ਦਿੱਲੀ ਦੇ ਵਿੱਚ ਕੈਨੇਡਾ ਦੇ ਦਿੱਲੀ ਹਾਈ ਕਮਿਸ਼ਨ ਨੇ ਜਸਟਿਨ ਟਰੂਡੋ ਦੇ ਆਨਰ ਦੇ ਵਿੱਚ ਡਿਨਰ ਜਿਹੜਾ ਉਹ ਥਰੋ ਕੀਤਾ ਔਰ ਬੜੇ ਇਨਵਾਈਟੀਜ਼ ਉਸ ਦੇ ਵਿੱਚ ਜਿਹੜੇ ਨੇ ਸੱਦੇ ਗਏ ਔਰ ਇਹ ਹਾਈ ਲੈਵਲ ਕਿਉਂਕਿ ਉਹਨਾਂ ਦਾ ਆਪਣਾ ਹਾਈ ਕਮਿਸ਼ਨਰ ਦਾ ਫੰਕਸ਼ਨ ਸੀ ਔਰ ਐਨ ਇਸ ਵੇਲੇ ਇੰਡੀਅਨ ਏਜੰਸੀਆਂ ਨੇ ਇੱਕ ਬੰਦਾ ਜਸਪਾਲ ਅਟਵਾਲ ਉਸ ਨੂੰ ਲਿਆ ਕੇ ਖੜਾ ਕਰ ਦਿੱਤਾ। ਉਸ ਦੀ ਖਬਰ ਅੱਜ ਸਾਰੇ ਪਾਸੇ ਇਹੀ ਘੁੰਮ ਰਹੀ ਹੈ ਕਿ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਐਂਟੂਰੇਜ ਨਾਲ ਆਇਆ। ਇਹ ਜਸਪਾਲ ਇਹ ਏਜੰਸੀਆਂ ਦੀ ਖਬਰ ਕਿ ਜਸਪਾਲ ਅਟਵਾਲ ਉਹੀ ਬੰਦਾ ਹੈ ਜਿਹਨੇ 1986 ਦੇ ਵਿੱਚ ਮਲਕੀਤ ਸਿੰਘ ਸਿੱਧੂ ਜਿਹੜਾ ਪੰਜਾਬ 'ਚ ਉਸ ਵੇਲੇ ਮਿਨਿਸਟਰ ਸੀ, ਕੈਬਨਿਟ ਮਿਨਿਸਟਰ ਸੀ, ਉਹ ਜਦੋਂ ਵੈਨਕੂਵਰ ਆਪਣੇ ਭਤੀਜੇ ਦੇ ਵਿਆਹ ਤੇ ਆਇਆ ਤੇ ਇਹ ਜਿਹੜਾ ਜਸਪਾਲ ਅਟਵਾਲ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਸੰਬੰਧਿਤ ਸੀ ਔਰ 4 ISYF ਦੇ ਜਿਹੜੇ ਕਾਰਕੁਨ ਸੀ ਉਹਨਾਂ ਨੇ ਮਲਕੀਤ ਸਿੱਧੂ ਤੇ ਹਮਲਾ ਕੀਤਾ ਬਾਹਰ ਜਦੋਂ ਕਿ ਉਹ ਗੱਡੀ 'ਚ ਆ ਰਿਹਾ ਸੀ। ਭਾਵੇਂ ਉਹਦੇ 'ਚੋਂ ਬਚ ਗਿਆ ਮਲਕੀਤ ਸਿੱਧੂ, ਜ਼ਖਮੀ ਹੋਇਆ, 2-3 ਗੋਲੀਆਂ ਲੱਗੀਆਂ ਪਰ ਜਦੋਂ ਵਾਪਸ ਪੰਜਾਬ ਗਿਆ ਕੁਝ ਸਮੇਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਔਰ ਮਲਕੀਤ ਸਿੱਧੂ ਕਿਉਂਕਿ ਉਹਨਾਂ ਨੇ ਫੋਨ ਕਨਵਰਸੇਸ਼ਨ ਟੈਪ ਕੀਤੀ ਹੋਈ ਸੀ
ਉਹ ਸਾਰੇ ਦੇ ਵਿੱਚੋਂ ਫੜਿਆ ਗਿਆ। ਸ਼ੂਟਰ ਜਿਹੜਾ ਮਲਕੀਤ ਸਿੱਧੂ ਸੀ ਔਰ ਉਹਨੂੰ 20 ਸਾਲ ਦੀ ਕੈਦ ਹੋਈ। ਕੈਨੇਡਾ ਦੇ ਵਿੱਚ ਡੈਥ ਸੈਂਟੈਂਸ ਨਹੀਂ ਹੈ ਔਰ ਇਸ ਪੀਰੀਅਡ 'ਚ ਉਹ ਪੈਰੋਲ ਤੇ ਵੀ ਆਇਆ ਔਰ ਇਸ ਸਾਰੇ 'ਚ ਹੁਣ ਇਸ ਦੀ ਜਸਪਾਲ ਅਟਵਾਲ ਦੀ ਪਿਕਚਰ ਇੱਕ ਜਿਹੜੀ ਕਿ ਜਸਟਿਨ ਟਰੂਡੋ ਦੀ ਵਾਈਫ ਨਾਲ ਬੰਬੇ ਦੇ ਵਿੱਚ ਜਦੋਂ ਇਹ ਟਰੂਡੋ ਕਪਲ ਗਿਆ ਸ਼ਾਹਰੁਖ ਖਾਨ ਤੇ ਆਮਰ ਖਾਨ ਤੇ ਫਲਾਣੇ ਟਿਮਕੇ ਫਿਲਮੀ ਹਸਤੀਆਂ ਦੇ ਨਾਲ ਔਰ ਉਹਦੇ 'ਚ ਇਹਨੇ ਜਸਪਾਲ ਅਟਵਾਲ ਨੇ ਜਿਹੜੀ ਹੈ ਮਿਸਿਸ ਟਰੂਡੋ ਦੇ ਨਾਲ ਵੀ ਜਿਹੜੀ ਹੈ ਸੋਫੀਆ ਜਾਂ ਕੀ ਨਾਂ ਹੈ ਉਹਨਾਂ ਦਾ ਉਹਨਾਂ ਦੇ ਨਾਲ ਵੀ ਫੋਟੋ ਖਿਚਾਈ। ਔਰ ਹੁਣ ਜਿਹੜਾ ਦਿੱਲੀ ਦੇ ਵਿੱਚ ਹਾਈ ਕਮਿਸ਼ਨਰ ਨੇ ਡਿਨਰ ਦੇਣਾ ਸੀ ਉਹਦੇ 'ਚ ਵੜਨ ਦੇ ਲਈ ਉਹਨੇ ਕਿਉਂਕਿ ਇਹ ਏਜੰਸੀਆਂ ਦੇ ਲਿੰਕ ਹੁੰਦੇ ਨੇ ਕੈਨੇਡਾ ਦੇ ਇੱਕ MP ਜਿਹੜੇ ਨਾਲ ਗਏ ਨੇ ਹੁਣ ਉਹ ਵੈਨਕੂਵਰ ਸਰੀ ਉਹੀ ਬੈਲਟ ਹੈ ਉਹ ਕਿਹਾ ਹੋਣਾ ਕਿ ਜੀ ਮੇਰਾ ਵੀ ਕਰ ਦਿਓ ਉਹਨਾਂ ਨੂੰ ਹੋਣਾ ਵੀ ਨਾਲ ਆਇਆ ਇਹ ਜਿਹੜਾ ਤੇ ਉਹਨਾਂ ਨੇ ਵੀ ਔਰ ਉਹਨਾਂ ਨੇ ਕਹਿ ਦਿੱਤਾ ਕਿ ਜੀ ਇੰਨੀ ਵੱਡੀ ਖਬਰ ਬਣਾ ਦਿੱਤੀ ਕਿ ਜੀ ਐਕਸ ਟੈਰਰਿਸਟ ਜਿਹੜਾ ਕਨਵਿਕਟਡ ਟੈਰਰਿਸਟ ਖਾਲਿਸਤਾਨੀ ਸਿੱਖ ਟੈਰਰਿਸਟ ਔਰ ਉਹ ਜਿਹੜਾ ਉਹਦੇ ਨਾਲ ਆਇਆ ਐਂਟੂਰੇਜ ਦੇ ਔਰ ਈਵਨ ਉਹ ਹਾਈ ਕਮਿਸ਼ਨਰ ਦੇ ਡਿਨਰ 'ਚ ਵੀ ਇਨਵਾਈਟਡ ਸੀ ਐਂਡ ਉਹਨੇ ਫੋਟੋ ਸ਼ੂਟ ਕੀਤਾ ਉਹਨਾਂ ਦੀ ਪ੍ਰੀਮੀਅਰ ਦੀ ਵਾਈਫ ਦੇ ਨਾਲ ਵੀ ਕਿ ਕਿੰਨਾ ਇਹ ਦੱਸਣ ਦੇ ਲਈ ਕਿ ਜਿਹੜੇ ਇਲਜ਼ਾਮ ਅਸੀਂ ਲਾਏ ਕਿ ਕੈਨੇਡਾ ਵਿੱਚ ਜਿਹੜੇ ਖਾਲਿਸਤਾਨੀ ਨੇ ਔਰ ਕ੍ਰਿਮੀਨਲ ਐਲੀਮੈਂਟ ਨੇ ਉਹਨਾਂ ਨੂੰ ਸਪੋਰਟ ਕਰ ਰਿਹਾ ਜਸਟਿਨ ਟਰੂਡੋ। ਦੱਸੋ ਇਹਦੇ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਉਹਦੇ ਐਂਟੂਰੇਜ ਦੇ ਨਾਲ ਆਇਆ ਔਰ ਉਹ ਜਿਹੜਾ ਉਸ ਦੀ ਵਾਈਫ ਦੇ ਨਾਲ ਉਹਦੀ ਪਿਕਚਰ ਹੈ ਉਹ ਸੁਜ਼ਾਰ ਹੈ ਔਰ ਹਾਈ ਕਮਿਸ਼ਨ ਨੇ ਉਹਨੂੰ ਇਨਵਾਈਟ ਕੀਤਾ। ਜੇ ਕੈਨੇਡਾ ਦਾ ਦਿੱਲੀ ਹਾਈ ਕਮਿਸ਼ਨ ਇਨਵਾਈਟ ਕਰ ਸਕਦਾ ਹੈ ਇਹਦਾ ਮਤਲਬ ਹੈ ਕਿ ਸਬੰਧ ਐਸਟੈਬਲਿਸ਼ ਹੋ ਗਏ। ਹੁਣ ਇਸ ਸਾਰੇ ਚੋਂ ਬੜੀ ਐਮਬੈਰਸਮੈਂਟ ਹੋਈ। ਫੋਰਨ ਹਾਈ ਕਮਿਸ਼ਨ ਨੇ ਉਹ ਇਨਵੀਟੇਸ਼ਨ ਵਾਪਸ ਲਿਆ। ਜਸਟਿਨ ਟਰੂਡੋ ਨੇ ਵੀ ਐਪੋਲੋਜਾਈਜ਼ ਕਰਨ ਤੱਕ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਜੇ ਅਸੀਂ ਉਹਨੂੰ ਇਨਵੈਸਟੀਗੇਟ ਕਰਾਂਗੇ ਕਿ ਵੀ ਇਹ ਸਾਰਾ ਕੀ ਹੋਇਆ ਔਰ ਉਹਨਾਂ ਦੇ ਮੀਡੀਆ ਨੂੰ ਫਿਰ ਖਬਰ ਚਾਹੀਦੀ ਸੀ ਕਿ ਜਸਟਿਨ ਔਨ ਦਾ ਬੈਕਫੁੱਟ ਸਬੂਤ ਮਿਲ ਗਏ ਇਹ ਤਾਂ ਹੈ ਨੈਰੇਸ਼ਨ ਜਿਹੜਾ ਚੱਲ ਰਿਹਾ। ਹੁਣ ਇਹ ਕੋਈ ਸਾਡਾ ਇਹਨੂੰ ਕਹਿੰਦਾ ਇਹ ਏਜੰਸੀਆਂ ਦਾ ਸਟਿੰਗ ਆਪਰੇਸ਼ਨ ਹੈ। ਉਹਨਾਂ ਨੇ ਬੈਕ ਰੱਖਿਆ ਹੋਇਆ ਸੀ ਕਿ ਵੀ ਜਦੋਂ ਅਜੇ ਉਹ ਕਾਰਡ ਉਹਨਾਂ ਨੇ ਹੋਲਡ ਕੀਤਾ ਸੀ ਜੇ ਉਹਨੂੰ ਸਿੱਖ ਇਗਨੋਰ ਕਰਦੇ ਜਾਂ ਉਹ ਅਮਰਿੰਦਰ ਦਾ ਜਿਹੜਾ ਸ਼ੋਅ ਬॉय ਰੱਖਿਆ ਉਹਦੇ ਸਾਹਮਣੇ ਉਹਨੇ ਹਥਿਆਰ ਰੱਖ ਦਿੱਤੇ ਹੁੰਦੇ ਤੇ ਫਿਰ ਉਹਨਾਂ ਨੇ ਉਹਨੂੰ ਜਾ ਲੈਣ ਦੇਣਾ ਸੀ। ਹੁਣ ਇਹ ਬੰਦਾ ਕੌਣ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਦਾ ਪਹਿਲਾ ਪਾਰਟ ਤਾਂ ਠੀਕ ਹੈ ਕਿ ਵੀ ਉਹਦੀ ਕਨਵਿਕਸ਼ਨ ਹੋਈ ਮਲਕੀਤ ਸਿੱਧੂ ਤੇ ਅਟੈਕ 'ਚ ਉਹ ਸ਼ੂਟਰ ਸੀ ਪਰ ਉਸ ਦੀਆਂ ਕ੍ਰਿਮੀਨਲ ਬਿਰਤੀਆਂ ਕਿਸ ਕਿਸਮ ਦੀਆਂ ਰਹੀਆਂ ਕਿ ਉਹ ਜਦੋਂ ਬਾਅਦ ਦੇ ਵਿੱਚ ਪੈਰੋਲ ਤੇ ਵੀ ਆਇਆ ਉਹਨੇ ਆਪਣੇ ਭਰਾ ਦੇ ਉੱਤੇ ਵੀ ਅਟੈਕ ਕੀਤਾ ਉਹਦੇ ਤੇ ਘਰ 'ਚ ਤੇ ਜਾਂ ਗੋਲੀਆਂ ਚਲਾਈਆਂ ਉਸ 'ਚ ਭਾਵੇਂ ਉਹਦੀ ਕਨਵਿਕਸ਼ਨ ਨਹੀਂ ਹੋਈ। ਔਰ ਮੈਂ ਸਮਝਦਾ ਵੀ ਇਹ ਪੀਰੀਅਡ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇਹ ਇੱਕ ਕਨਵਿਕਟਡ ਬੰਦਾ ਹੈ ਔਰ ਇਹਦੇ ਕੋਈ ਸ਼ੱਕ ਨਹੀਂ ਵੀ ਕਨਵਿਕਟਡ ਹੈ ਉਹਨੂੰ ਕੋਈ ਤੇ ਉਹਨੂੰ ਇੰਡੀਆ ਦਾ ਵੀਜ਼ਾ ਕਿਵੇਂ ਮਿਲਿਆ ਔਰ ਇੰਡੀਆ ਦਾ ਵੀਜ਼ਾ ਲੈਣ ਕਿਵੇਂ ਹੋਇਆ। ਹੁਣ ਇੱਥੇ ਉਹ ਮੇਰੀ ਕਹਾਣੀ ਦਾ ਜਿਹਦੇ 'ਚ ਮੈਂ ਸ਼ੁਰੂ 'ਚ ਕਿਹਾ ਸੀ ਕਿ ਜਿਵੇਂ ਗੈਂਗਸ ਦੇ ਵਿੱਚ ਵੜਨ ਦੇ ਲਈ ਉਹ ਐਕਸ ਗੈਂਗਸਟਰ ਜਿਹੜੇ ਨੇ ਉਹ ਇੰਪਲੋਏ ਕਰਦੇ ਨੇ। ਇਹ ਬੰਦਾ ਜਿਹੜਾ ਜ਼ਾਹਰ ਹੈ ਜੇ 20 ਸਾਲ ਦੀ ਜੇਲ੍ਹ ਹੋਈ ਇਹ ਸਾਰੇ ਚੋਂ ਜਵਾਨੀ 'ਚ ਪਹਿਲਾਂ ਜੋਸ਼ ਦੇ ਵਿੱਚ ਕੁਝ ਕਰ ਵੀ ਦਿੱਤਾ ਹੋਣਾ ਸੋ ਉਹਨੂੰ ਵੀ ਲੱਗਾ ਵੀ ਇੱਥੇ ਤਾਂ ਕੋਈ ਨੇੜੇ ਵੀ ਨਹੀਂ ਲੱਗਦਾ ਜਾਂ ਹੁਣ ਮੇਰਾ ਕੈਰੀਅਰ ਖਤਮ ਤੇ ਇੰਡੀਅਨਸ ਨੇ ਅਪਰੋਚ ਕੀਤਾ ਉਹਨੂੰ ਕਿ ਵੀ ਦੇਖ ਹੁਣ ਅਸੀਂ ਤੂੰ ਆ ਗਏ ਜਾਂ ਦੂਜਾ ਤੇ ਤੂੰ ਹੁਣ ਸਾਡੇ ਲਈ ਸੋ ਜਿੰਨੀ ਸਾਡੀ ਜਾਣਕਾਰੀ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਨਫੈਕਟ ਉਹ ਕੰਮ ਹੀ ਇੰਡੀਅਨ ਐਮਬੈਸੀ ਜਾਂ ਕੌਂਸੂਲੇਟ ਲਈ ਕਰ ਰਿਹਾ ਸੀ ਜੀ ਵੀਜ਼ੇ ਲਵਾ ਕੇ ਦੇਣੇ ਪਾਸਪੋਰਟ ਔਰ ਦੂਜੇ ਤੀਜੇ ਔਰ ਵੀਜ਼ਾ ਵੀ ਇੰਡੀਆ ਦਾ। ਹੁਣ ਇਹਦੇ 'ਚ ਜਿਹੜੀ ਇਸ ਸਾਰੇ 'ਚ ਕੈਚ ਹੈ ਇੱਕ ਵੈਨਕੂਵਰ ਸਨ ਦੀ ਕਿਮ ਬੋਲਨ ਨਾਂ ਦੀ ਜਿਹੜੀ ਹੈ ਉਹ ਪੱਤਰਕਾਰ ਰਹੀ ਹੈ ਬੜੀ ਐਂਟਾਈ ਸਿੱਖ ਐਂਟਾਈ ਖਾਲਿਸਤਾਨ ਜੀ ਕਿਮ। ਹੁਣ ਇਸ ਬੰਦੇ ਦਾ ਇੰਡੀਅਨ ਦੇ ਨਾਲ ਕੀ ਤਾਲੁਕ ਹੈ ਔਰ ਦੂਜਾ ਜਿਹਦੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਬਿਆਨ ਇੰਡੀਅਨ ਮੀਡੀਆ ਉਛਾਲ ਰਿਹਾ ਉੱਜਲ ਦੋਸਾਂਝ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਜਿਹਨੇ ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ ਫਿਰ ਉਸ ਤੇ ਅਟੈਕ ਹੋਇਆ ਔਰ ਉਸ ਦੀ ਜਦੋਂ ਉਹਦੇ 'ਚ ਟਾਂਕੇ ਲੱਗੇ ਕਿੰਨੇ ਔਰ ਉਹਦੇ ਤੇ ਅਟੈਕ ਕਰਨ ਵਾਲਿਆਂ 'ਚ ਇਹੀ ਜਸਪਾਲ ਅਟਵਾਲ ਸੀ ਜੀ ਹਾਲਾਂ ਉਹਦੀ ਕਨਵਿਕਸ਼ਨ ਉਹਦੇ 'ਚ ਵੀ ਨਹੀਂ ਹੋਈ ਲੇਕਿਨ ਹੁਣ ਤੁਸੀਂ ਇਹ ਸਾਰੀ ਜਿਹੜੀ ਨੈਫੇਰੀਅਸ ਰਿੰਗ ਹੈ ਬਿਹਾਈਂਡ ਇਹਦੇ 'ਚ ਦੇਖੋ ਕਿ ਜਸਪਾਲ ਅਟਵਾਲ ਨੂੰ ਜਦੋਂ ਇਹ ਪੈਰੋਲ ਦੇ ਉੱਤੇ ਆਂਦਾ ਹੈ ਇਹਨੂੰ ਇੰਡੀਆ ਦਾ ਵੀਜ਼ਾ ਦਿਵਾਉਣ ਦੇ ਲਈ ਉੱਜਲ ਦੋਸਾਂਝ
ਜਿਹੜਾ ਹੈ ਉਹ ਇੱਕ ਹੋਰ ਗੋਰੇ ਐਮਪੀ ਨੂੰ, ਇਹ 2006 ਦੀ ਗੱਲ ਹੈ, ਮਿਸਟਰ ਬੈਲ, ਉਹਨੂੰ ਉਜਲ ਦੋਸਾਂਝ ਕਹਿੰਦਾ ਵੀ ਤੂੰ ਇਹਦੀ ਸਿਫਾਰਿਸ਼ ਕਰ ਕਿ ਇੰਡੀਅਨ ਕੌਂਸੂਲੇਟ ਇਹਨੂੰ ਵੀਜ਼ਾ ਦੇ ਇੰਡੀਆ ਦਾ, ਔਰ ਉਹ 2 ਵਾਰੀ ਪਿੱਛੇ ਜਾ ਕੇ ਵੀ ਆਂਦਾ ਜੀ। ਹੁਣ ਉਹ ਆਪ ਨਹੀਂ, ਉਹ ਦੂਜੇ ਨੂੰ, ਔਰ ਜਿਹੜੇ ਬੈਲ ਨੂੰ ਇਹ ਕਹਿੰਦਾ ਉਹਦੀ ਵੀ ਉਹ ਕਨਸਟੀਚੁਐਂਸੀ ਨਹੀਂ ਹੈ, ਔਰ ਉਜਲ ਦੋਸਾਂਝ ਉਹਨੂੰ ਦੱਸਦਾ ਨਹੀਂ ਵੀ ਇਹ ਕਨਵਿਕਟਡ ਬੰਦਾ ਹੈ, ਇਹਨੇ ਜੇਲ੍ਹ ਕੱਟੀ ਹੈ, ਇਹ ਕ੍ਰਿਮੀਨਲ ਹੈ, ਇਹਨੇ ਇਹ ਕੀਤਾ। ਹੁਣ ਇਸ ਸਾਰੇ ਤੋਂ ਜਿਹੜੀ ਕਿਮ ਬੋਰਲ, ਕਿਉਂਕਿ ਉੱਥੇ 2-3 ਪਾਰਟੀਆਂ ਜਿਹੜਾ ਮਿਸਟਰ ਬੈਲ ਰਿਕਮੈਂਡ ਕਰਦਾ ਹੈ, ਇਹ ਲਿਬਰਲ ਸੀ, ਉਦੋਂ ਉਜਲ ਦੋਸਾਂਝ ਵੀ ਲਿਬਰਲ ਸੀ, ਬਾਅਦ ਚ NDP ਬਣ ਗਿਆ ਜਦੋਂ ਪ੍ਰੀਮੀਅਰ ਬਣੇ, ਔਰ ਇੱਕ ਹੋਰ ਮੈਂਬਰ ਪਾਰਲੀਮੈਂਟ ਉਸ ਹਲਕੇ ਦਾ ਗੁਰਬੰਤ ਗਰੇਵਾਲ ਜਿਹੜਾ ਕਿ ਰਿਫਾਰਮ ਪਾਰਟੀ ਦਾ ਸੀ, ਉਹ ਰਾਈਵਲ ਸੀ ਲਿਬਰਲਸ ਦਾ। ਇਸ ਅਟਵਾਲ ਨੇ RCMP ਨੂੰ ਕੰਪਲੇਨ ਕੀਤੀ ਗੁਰਬੰਤ ਗਰੇਵਾਲ ਦੇ ਖਿਲਾਫ ਵੀ, ਜਿਹਦੇ ਤੋਂ ਇਨਵੈਸਟੀਗੇਸ਼ਨ ਹੋਈ ਕਿ ਜੀ ਜਿਹੜੀ ਕੈਂਪੇਨ ਮਨੀ ਆਈ ਹੈ ਉਹਨੂੰ ਇਹਨੇ ਮਿਸਯੂਜ਼ ਕੀਤਾ ਔਰ ਇਹ ਉਹ, ਔਰ ਉਹਦੀ ਇਨਵੈਸਟੀਗੇਸ਼ਨ 'ਚ ਗੁਰਬੰਤ ਗਰੇਵਾਲ ਗਿਲਟੀ ਹੋਇਆ, ਉਹ ਦੁਬਾਰਾ MP ਨਹੀਂ ਬਣਿਆ। ਉਹਦੀ ਵਾਈਫ ਨੀਨਾ ਗਰੇਵਾਲ ਬਾਅਦ ਦੇ ਵਿੱਚ MP ਰਹੀ। ਹੁਣ ਤੁਸੀਂ ਜੋ ਇਹ ਕੋਈ ਸਧਾਰਨ ਬੰਦਾ ਨਹੀਂ ਹੈ, ਇਹ ਅਟਵਾਲ, ਇਹਨੂੰ ਕਿਵੇਂ ਇੰਡੀਅਨਸ ਨੇ ਇੰਪਲੋਏ ਕੀਤਾ, ਔਰ ਉਜਲ ਦੋਸਾਂਝ ਜਿਹੜਾ ਪੁੱਜ ਕੇ ਐਂਟਾਈ ਸਿੱਖ ਹੈ, ਹੁਣ ਵੀ ਉਹ ਕਹਿ ਰਿਹਾ ਕਿ ਜੀ ਖਬਰਦਾਰ ਹੈ, ਜਸਟਿਨ ਟਰੂਡੋ ਨੂੰ ਮੈਸੇਜ ਮਿਲ ਗਿਆ ਹੁਣ ਉੱਥੇ ਜਾ ਕੇ ਕਿ ਉਹ ਜਿਹੜਾ ਇਹਨਾਂ ਨੂੰ ਹਮਾਇਤ ਨਾ ਕਰੇ, ਮੁੜ ਕੇ ਆ ਕੇ ਇਹਨਾਂ ਦੇ ਨਗਰ ਕੀਰਤਨਾਂ ਤੇ ਨਾ ਆਏ। ਦੈਟ ਵਿਲ ਬੀ ਦਾ ਟੈਸਟ ਦਿਸ ਦੈਟ ਜੀ। ਹੁਣ ਇਹਦੇ ਤੇ ਬਹੁਤਿਆਂ ਨੂੰ ਲੱਗੇਗਾ ਜੀ ਅਸੀਂ ਕੋਈ ਹਵਾਈ ਜਿਹੜੇ ਹੈ ਉਹ 2 ਤੇ 2 4 ਕਰ ਰਹੇ ਹਾਂ। ਇੱਕ ਸਟੋਰੀ ਜਿਹੜੀ ਅਸੀਂ ਡਿਸਕਸ ਕਰਨਾ ਚਾਹੁੰਦੇ, ਕਿਮ ਬੋਰਲਨ ਜਿਹੜੀ ਪੁੱਜ ਕੇ ਪ੍ਰੋ ਇੰਡੀਆ ਸੀ, ਬਾਅਦ ਦੇ ਵਿੱਚ ਡਿਸਗ੍ਰੇਸ ਹੋ ਕੇ ਵੈਨਕੂਵਰ ਸਾਂਚੋਂ ਪਾਸੇ ਹੋਈ ਜੀ, ਉਹਨੇ ਜੁਲਾਈ 25 2006 ਦੇ ਵਿੱਚ ਇਹ ਸਟੋਰੀ ਕੀਤੀ, MP made visa call for failed assassin. North Shore Liberal Don Bell queried Indian Consulate General. ਹੁਣ ਇਹ ਹੈ ਵੀ ਇਹ ਕਿਵੇਂ ਜਿਹੜਾ ਇਸ ਅਟਵਾਲ ਨੂੰ ਇੰਡੀਅਨ ਵੀਜ਼ਾ ਕਿਵੇਂ ਦਿਵਾਉਣ ਦੇ ਲਈ ਉਜਲ ਦੋਸਾਂਝ ਨੇ ਕੀਤਾ। ਇਹਦੇ 'ਚ ਕਹਿੰਦੇ ਹੈ a liberal MP has intervened on behalf of would-be assassin trying to get a visa to visit his native India, ਕਿ ਇੰਡੀਆ ਦਾ ਵੀਜ਼ਾ ਦਿਵਾਉਣ ਲਈ। North Vancouver MP Don Bell confirmed he made a call to the Indian Consul General 2 weeks ago for Surrey resident Jaspal Singh Atwal, convicted in the attempted murder of a visiting Punjabi cabinet minister in 1986 ਕਿ 1986 ਚ ਜਿਹੜੀ ਕਨਵਿਕਸ਼ਨ ਹੋਈ ਸੀ ਉਹਦੇ ਲਈ। ਹੁਣ ਉਹਨੂੰ ਬੈਲ ਦਾ ਉਹ ਬੰਦਾ ਵੀ ਨਹੀਂ, ਉਹਦੇ ਹਲਕੇ ਦਾ ਵੀ ਨਹੀਂ। ਬੈਲ said he was asked by fellow liberal Ujjal Dosanjh, MP for Vancouver South, who Atwal approached for assistance several months ago. Dosanjh thought that it would be inappropriate if he followed up, given that Atwal was charged with and acquitted of beating him with a metal pipe in 1985. ਹੁਣ ਤੁਸੀਂ ਦੇਖੋ ਕਿ ਇੱਕ ਬੰਦੇ ਨੂੰ ਜਿਹੜਾ ਉਹ ਰੋਡ ਦੇ ਨਾਲ ਕਿਸੇ ਨੇ ਮਾਰ ਕੇ ਸਿਰ ਪਾੜ ਦਿੱਤਾ ਹੋਏ, 40 ਟਾਂਕੇ ਲੱਗੇ ਹੋਣ ਜੀ, ਉਹ ਬੰਦਾ ਉਸੇ ਹੀ ਜਿਹੜਾ ਹਮਲਾ ਕਰਨ ਵਾਲਾ ਹੈ ਉਹਦੀ ਸਿਫਾਰਿਸ਼ ਕਿਸੇ ਹੋਰ MP ਨੂੰ ਜਿਹੜਾ ਉਸ ਹਲਕੇ ਕਰ ਰਿਹਾ ਹੈ ਕਿ ਤੂੰ ਇੰਡੀਅਨ ਕੌਂਸੂਲੇਟ ਨੂੰ ਕਾਲ ਕਰ ਤੇ ਇਹਨੂੰ ਵੀਜ਼ਾ ਦਵਾ। ਉਹਨੇ ਕਿਹਾ ਜੀ ਮੈਂ ਜੇ ਕਾਲ ਕਰਦਾ ਤੇ ਲੱਗਣਾ ਸੀ ਵੀ ਮੈਨੂੰ ਤਾਂ ਉਹਨਾਂ ਨੇ ਮਾਰਿਆ। ਹੁਣ ਕੰਮ ਇਹ ਉਜਲ ਦੋਸਾਂਝ ਵੀ ਉਹਨਾਂ ਏਜੰਸੀਆਂ ਲਈ ਕਰ ਰਿਹਾ ਸੀ ਔਰ ਕਰ ਰਿਹਾ, ਔਰ ਇਹ ਅਟਵਾਲ ਵੀ ਉਹਨਾਂ ਦੀ ਜਿਹੜੀ ਹੈ ਲਾਈਨ ਅਪ ਚ ਆ ਗਿਆ ਸੀ, ਪਰ ਇਹ ਅਟਵਾਲ ਨੂੰ ਲਾਈਨ ਕਰਨਾ ਚਾਹੁੰਦੇ ਸੀ ਵੀ ਕਿਵੇਂ ਇਹ ਹੋਏ। I did phone the consul general, ਫਿਰ ਇਹ ਹੁਣ ਮਿਸਟਰ ਬੈਲ ਕਹਿ ਰਿਹਾ ਜਿਹੜਾ ਗੋਰਾ ਇਹਨੂੰ ਕਿਮ ਬੋਰਲਨ ਨੂੰ, I did phone the consul general, his file was referred to me, he is not a North Shore resident, but I had a call from Ujjal Dosanjh's office. Originally Jaspal Atwal came here and said he has been suggested by Uppal. Bell said it was not going to bat for him. I indicated that I would find out what the situation was. ਉਹਨੇ ਕਿਹਾ ਜੀ ਉਜਲ ਦੋਸਾਂਝ ਨੇ ਮੈਨੂੰ ਕਿਹਾ, ਅਟਵਾਲ ਵੀ ਆਇਆ। ਹੁਣ ਉਜਲ ਦੋਸਾਂਝ ਨੇ ਇਹਨੂੰ MP ਬੈਲ ਨੂੰ ਨਹੀਂ ਦੱਸਿਆ ਕਿ ਵੀ ਇਹ ਕਨਵਿਕਟਡ ਹੈ, ਇਹਨੂੰ ਇਹ ਹੋਇਆ, ਪਰ ਉਹਨੇ ਬੈਲ ਨੇ ਕਿਹਾ ਕਿ ਵੀ ਮੈਂ ਜਦੋਂ ਉਹਨਾਂ ਨੂੰ ਕਾਲ ਕੀਤਾ ਐਮਬੈਸੀ ਨੂੰ ਤਾਂ ਮੈਨੂੰ ਪਤਾ ਲੱਗਾ ਇਹ ਉਹ, ਤਾਂ ਮੈਂ ਆਪਣੇ ਆਪ ਨੂੰ ਜਿਹੜਾ ਉਹ ਪਿੱਛੇ ਖਿੱਚ ਲਿਆ ਜੀ। ਔਰ ਫਿਰ ਉਹਨੇ ਐਡਮਿਟ ਕੀਤਾ, ਉਹਨੇ ਨੈਸ਼ਨਲ ਪੈਰੋਲ ਬੋਰਡ ਨੂੰ ਵੀ ਅਟਵਾਲ ਨੇ ਕਿ ਵੀ ਮੈਂ ਜਿਹੜਾ ਗਨਮੈਨ ਸੀ ਜਿਹਨੇ ਸਿੱਧੂ ਤੇ ਸ਼ਾਟ ਕੀਤੇ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਚੋਂ ਉਹਨੇ ਕਿਹਾ ਕਿ ਵੀ ਇਹ ਅਟਵਾਲ ਦੀ ਫਿਰ ਕਹਾਣੀ ਹੈ ਕਿ ਜੀ ਮੈਂ ਲਿਬਰਲ MP ਕੋਲ ਗਿਆ, ਫਿਰ ਮੈਂ ਨੀਨਾ ਗਰੇਵਾਲ ਕੋਲ ਇਸ ਲਈ ਨਹੀਂ ਗਿਆ ਕਿਉਂਕਿ ਮੈਂ ਹੀ ਉਹਦੇ ਹਸਬੈਂਡ ਦੇ ਖਿਲਾਫ ਕੰਪਲੇਨ ਕੀਤੀ ਸੀ RCMP ਨੂੰ ਵੀ ਉਹਨੇ ਮੇਰੀ ਹੈਲਪ ਨਹੀਂ ਸੀ ਕਰਨੀ।
ਪਰ ਉਹਨੇ ਹੁਣ ਉਹ ਬੈਲ ਜਿਹਦੀ ਤੋਂ ਸਿਫਾਰਿਸ਼ ਉਜਲ ਦੋਸਾਂਝ ਕਰਾ ਰਿਹਾ ਹੈ, Bell claimed he knew nothing about Atwal's conviction in the political assassination plot when he called the Vancouver Consul General, and Dosanjh had not mentioned it to him. ਹੁਣ ਇੱਕ ਐਮਪੀ ਦੂਜੇ ਨੂੰ ਕਹਿ ਰਿਹਾ ਹੈ ਕਿ ਇਹ ਤੇਰੇ ਕੋਲ ਮੈਂ ਭੇਜਣ ਲੱਗਾ, ਇਹਦੀ ਸਿਫਾਰਿਸ਼ ਕਰ ਦੇ, ਤੇ ਉਹ ਬੰਦੇ ਨੇ 20 ਸਾਲ ਜੇਲ੍ਹ ਕੱਟੀ ਹੋਈ ਹੈ, ਕਨਵਿਕਟਡ ਹੈ, ਉਹਨੇ ਉਹਨੂੰ ਨਹੀਂ ਦੱਸਿਆ ਹੈ। ਸੋ ਮਤਲਬ ਹੁਣ ਤੁਸੀਂ ਇਹ ਕੋਈ ਤੋਤਾ ਮੈਨਾ ਕਹਾਣੀ ਨਹੀਂ ਹੈ, ਇਹ ਜ਼ਾਹਰ ਹੈ ਕਿ ਕਿੰਨਾ ਡੀਪਰ ਪਲਾਟ ਹੈ। ਫਿਰ ਉਹਨੇ ਕਿਹਾ ਕਿ ਵੀ ਇਹ ਸਾਰੇ ਤੋਂ ਬਾਅਦ ਉਹਨੇ ਦੋਸਾਂਝ ਨੂੰ ਕਿਹਾ ਵੀ ਤੇਰੇ ਤੇ ਤਾਂ ਹਮਲਾ ਕੀਤਾ ਸੀ ਉਹਨੇ, ਔਰ ਰੋਡ ਨਾਲ ਤੇਰਾ ਸਿਰ, ਤੂੰ ਉਹਦੀ ਸਿਫਾਰਿਸ਼ ਦੂਜੇ ਨੂੰ ਕਰ ਰਿਹਾ। ਤੇ ਦੋਸਾਂਝ ਕਹਿੰਦਾ ਹੈ ਕਿ ਦੋਸਾਂਝ said he has no ill will against Atwal despite telling a judge that Atwal was his assailant in a political attack in February। ਉਹਨੇ ਕਿਹਾ ਜੀ ਮੇਰੇ ਮਨ 'ਚ ਕੋਈ ਗੁੱਸਾ ਨਹੀਂ, ਮੈਂ ਤਾਂ ਜਿਹਨੇ ਮੇਰੇ ਤੇ ਅਟੈਕ ਕੀਤਾ ਸੀ ਰੋਡ ਨਾਲ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੈ ਮੈਂ ਇਸ ਲਈ ਉਹਨੂੰ ਰੈਫਰ ਕੀਤਾ। ਹੁਣ ਇਹ ਸਾਰੀ ਕਹਾਣੀ ਇਸ ਦੇ ਦੁਆਲੇ ਹੀ ਘੁੰਮਦੀ ਹੈ ਕਿ ਵੀ ਅਲਟੀਮੇਟਲੀ ਜਿਹੜਾ ਉਹਨੂੰ ਵੀਜ਼ਾ ਵੀ ਮਿਲਿਆ, ਔਰ ਜਦੋਂ ਉਹਨੇ ਇਹਦੇ ਰਾਹੀਂ ਸਿਫਾਰਿਸ਼ ਕਰਾਈ ਸੀ ਉਹਨੇ ਕਿਹਾ ਜੀ ਆਲਰੇਡੀ ਮੈਂ 2 ਵਾਰੀ ਤਾਂ ਇੰਡੀਆ ਜਾ ਚੁੱਕਾ। ਸੋ ਇਟ ਮੀਨਸ ਮੈਂ ਇਸ ਸਾਰੇ ਨੂੰ ਕਨਕਲੂਡ ਕਰਾਂ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਇਹਦੇ 'ਚ ਕੀ ਨਜ਼ਰ ਆਉਂਦਾ। ਉਜਲ ਦੋਸਾਂਝ ਦਾ ਤੁਸੀਂ ਪਿਛਲੇ ਦਿਨਾਂ 'ਚ ਸਾਰੇ ਪਾਸੇ ਉਹਦੇ ਆਰਟੀਕਲ ਚੱਲ ਰਹੇ ਨੇ ਕਿ ਕਿਸ ਹੱਦ ਤੱਕ ਗਏ ਨੇ। ਉਹਨੂੰ ਫੈਲੋ ਐਮਪੀ ਨੂੰ ਇਨਵੋਲਵ ਕਰ ਰਿਹਾ, ਉਹਨੂੰ ਦੱਸ ਵੀ ਨਹੀਂ ਰਿਹਾ ਵੀ ਇਹਦੀ ਕੀ ਕਰਤੂਤ ਹੈ। ਤੇ ਇਸ ਸਾਰੇ ਚੋਂ ਹੁਣ ਉਹਨਾਂ ਨੇ ਜਦੋਂ ਇਹ ਪੱਤਾ ਕੱਢਿਆ ਤੇ ਉਹ ਹੁਣ ਭੇਜਿਆ ਉਹਨਾਂ ਨੇ, ਜੇ ਕੈਨੇਡੀਅਨ ਫੋਰਨ ਆਫਿਸ ਨੇ ਜਾਂ ਪ੍ਰਾਈਮ ਮਿਨਿਸਟਰ ਆਫਿਸ ਨੇ ਉਹਨੂੰ ਰੈਫਰ, ਹਾਲਾਂਕਿ ਇਹ ਸਾਹਮਣੇ ਆਇਆ ਵੀ ਉਹ ਉਸ ਟਰੂਪ ਦੇ ਨਾਲ ਗਿਆ ਹੀ ਨਹੀਂ ਹੈ ਪ੍ਰਾਈਮ ਮਿਨਿਸਟਰ, ਉਹ ਪ੍ਰਾਈਵੇਟਲੀ ਗਿਆ। ਸੋ ਉਹ ਏਜੰਸੀਆਂ ਨੇ ਆਪਣਾ ਪੱਤਾ ਖੇਡਿਆ, ਉਹਨਾਂ ਨੇ ਸਨੀਕ ਇਨ ਕਰਵਾਇਆ, ਉਹਨੂੰ ਵੀਜ਼ਾ ਦਿੱਤਾ ਹੋਇਆ ਸੀ। ਔਰ ਜਦੋਂ ਤੁਸੀਂ ਕਿਸੇ ਹਲਕੇ 'ਚ ਵਿਚਰਦੇ ਹੋ ਤੁਹਾਡੇ ਥੋੜੇ ਬਹੁਤ ਕੰਟੈਕਟ ਹੁੰਦੇ ਨੇ, ਬੰਬੇ ਤੱਕ ਪਹੁੰਚ ਗਿਆ, ਔਰ ਈਵਨ ਦਿੱਲੀ ਦੇ ਹਾਈ ਕਮਿਸ਼ਨ ਤੋਂ ਵੀ ਇਨਵੀਟੇਸ਼ਨ ਉਹਨੇ ਲਿਆ, ਔਰ ਇਨਵੀਟੇਸ਼ਨ ਉਸ ਐਮਪੀ ਤੋਂ ਦੇ ਰਾਹੀਂ ਰਿਕਮੈਂਡ ਕਰਵਾਇਆ ਹਾਈ ਕਮਿਸ਼ਨ ਨੂੰ, ਜਿਹੜਾ ਜਸਟਿਨ ਟਰੂਡੋ ਦੇ ਬਹੁਤ ਨੇੜੇ ਹੈ, ਰਣਦੀਪ ਸਿੰਘ ਸਰਾਂ। ਔਰ ਇਹ ਗੁਰਸਿੱਖ ਇੱਕ ਮੈਂਬਰ ਪਾਰਲੀਮੈਂਟ ਹੈ, ਔਰ ਪਹਿਲੀ ਵਾਰ ਸ਼ਾਇਦ ਇਹ ਬਣਿਆ। ਔਰ ਅਸੀਂ ਜਦੋਂ ਗੱਲ ਕੀਤੀ 2-3 ਦਿਨ ਪਹਿਲਾਂ ਕਿ ਸਾਡੇ ਜਿਹੜੇ ਕੈਨੇਡਾ ਬਿਊਰੋ ਦੇ ਚੀਫ ਨੇ ਮਿਸਟਰ ਮਨਵੀਰ ਸਿੰਘ, ਉਹਨਾਂ ਨੇ ਇਹਨੂੰ ਰਣਦੀਪ ਸਰਾਂ ਨੂੰ ਇੰਟਰਵਿਊ ਵੀ ਕੀਤਾ, ਜਿਹਦੇ 'ਚ ਉਹਨੇ ਕਿਊਬੈਕ ਨੂੰ ਰੈਫਰ ਕਰਕੇ ਕਿਹਾ ਜੀ ਫਰੀडम ਨਾਲ ਕਰਨ ਦੀ ਗੱਲ ਹੈ, ਔਰ ਪੂਰਾ ਜਿਹੜਾ ਇਹ ਸਾਰੇ ਪਾਰਟ ਨੂੰ ਕੀਤਾ। ਸੋ ਉਹ ਅਸੀਂ ਜੋ ਇਹ ਸੈਗਮੈਂਟ ਹੁਣ ਜਾ ਰਿਹਾ ਸਮਾਪਤੀ ਵੱਲ, ਤੇ ਅਸੀਂ ਉਹ 10-11 ਮਿੰਟ ਦਾ ਇੰਟਰਵਿਊ ਵੀ ਦਿਖਾਵਾਂਗੇ, ਔਰ ਜਿਹੜਾ ਖਾਸ ਤੌਰ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ ਨਾਲ 1 ਘੰਟੇ ਦਾ ਇੰਟਰਵਿਊ ਉਹਨਾਂ ਦੇ ਜਿਹੜਾ ਤਲਾਣੀਆਂ ਜਿੱਥੇ ਕਿ ਉਹਨਾਂ ਦਾ ਹੈੱਡਕੁਆਟਰ ਹੈ ਫਤਿਹਗੜ੍ਹ ਸਾਹਿਬ 'ਚ ਉਹ ਕੀਤਾ, ਉਹ 9 ਤੋਂ 10 ਵਾਲਾ ਜਿਹੜਾ ਸਾਡਾ ਸੈਗਮੈਂਟ ਹੈ ਉਸ ਦੇ ਵਿੱਚ ਦਿਖਾਇਆ ਜਾਏਗਾ, ਜਿਹਦੇ ਵਿੱਚ ਮਾਨ ਸਾਹਿਬ ਨੇ ਜਿੱਥੇ ਖਾਲਿਸਤਾਨ ਦੀ ਪੋਜੀਸ਼ਨ ਨੂੰ ਆਰਟੀਕੂਲੇਟ ਕੀਤਾ, ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਲੈ ਕੇ ਕਿਉਂ ਇੰਡੀਅਨ ਸਟੇਟ ਉਹਨੂੰ ਡਿਸਆਨਰ ਕਰ ਰਹੀ ਹੈ, ਔਰ ਅਲਟੀਮੇਟਲੀ ਕਿਵੇਂ ਇਕਨੋਮਿਕਲੀ ਵੀ ਖਾਲਿਸਤਾਨ ਖੁਸ਼ਹਾਲੀ ਦੀਆਂ ਰਾਹਾਂ ਨੂੰ ਜਿਹੜਾ ਉਹ ਪੱਧਰਾ ਕਰੇਗਾ, ਔਰ ਕਿਸਾਨਾਂ ਨੂੰ ਆਤਮਘਾਤ ਨਹੀਂ ਕਰਨਾ ਪਏਗਾ, ਔਰ ਸਾਰਿਆਂ ਲਈ ਜਿਹੜੀਆਂ ਨੇ ਉਹ ਇਕੁਅਲ ਅਪਰਚੁਨਿਟੀਜ਼ ਹੋਣਗੀਆਂ। ਇਹ ਬੜਾ ਅੱਛਾ ਇੰਟਰਵਿਊ ਹੈ, ਔਰ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਉਹ ਜ਼ਰੂਰ ਦੇਖਣ, ਹਾਂ ਕਿ ਵੀ ਇਹ ਸਾਰਿਆਂ ਨੂੰ ਦੇਖਣ। ਪਰ ਮੈਂ ਇਸ ਨੂੰ ਕਨਕਲੂਡ ਕਰਦੇ ਹਾਂ ਕਿ ਇਹ ਸਟਿੰਗ ਆਪਰੇਸ਼ਨ ਸੀ ਏਜੰਸੀਆਂ ਦਾ। ਦੂਜੇ ਪਾਸੇ ਮੇਨ ਸਟ੍ਰੀਮ ਮੀਡੀਆ 'ਚ ਵੀ ਉਹ ਸਾਰਾ ਜਿਹੜਾ ਟਾਇਰੇਡ ਹੈ ਉਹਨਾਂ ਦਾ ਉਹ ਚੱਲ ਰਿਹਾ, ਬਿਲਕੁਲ ਨਫ਼ਰਤ। ਔਰ ਉਹ ਆਪੇ ਹੀ ਕਹਿ ਰਹੇ ਨੇ ਕਿ ਹੁਣ ਟਰੂਡੋ ਨੂੰ ਸਬਕ ਮਿਲ ਗਿਆ ਕਿ ਵੀ ਬਾਹਰਲੇ ਸਿੱਖ ਹੋਰ ਹੋਣਗੇ, ਪੰਜਾਬ ਦੇ ਹੋਰ ਨੇ, ਔਰ ਇੱਥੇ ਕੋਈ ਖਾਲਿਸਤਾਨ ਨਹੀਂ, ਆਪੇ ਹੀ ਨੈਰੇਸ਼ਨ ਬਣਾ ਰਹੇ ਨੇ। ਪਰ ਜਿਹੜਾ ਕਿਉਂਕਿ ਹੁਣ ਇਹ ਆਲਮੋਸਟ ਐਂਡ ਵੱਲ ਆ ਰਿਹਾ ਟੂਰ ਜਸਟਿਨ ਟਰੂਡੋ ਦਾ, ਤੇ ਅਸੀਂ ਇਹ ਜਿਹੜਾ ਇੰਟਰਵਿਊ 3-4 ਦਿਨ ਪਹਿਲਾਂ ਦਾ ਹੈ, ਇਸ ਦੇ ਵਿੱਚ ਰੈਲੇਵੈਂਸ ਹੈ ਖਾਸ ਤੌਰ ਤੇ ਕਿ ਸਾਡੇ ਇਸ਼ੂ ਕੀ ਨੇ। ਰਣਦੀਪ ਸਰਾਂ ਵਿਡੋ ਕਾਲੋਨੀ ਵੀ ਗਏ, ਔਰ ਉਹਨਾਂ ਨੇ ਵਾਲ ਆਫ ਟਰੂਥ ਵੀ ਗਏ, ਉਹਦਾ ਵੀ ਜ਼ਿਕਰ ਹੈ। ਸੋ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਇਸ ਨੂੰ ਪਲੇ ਕਰਦਾ ਨਾ ਜੀ। ਕੀ ਫਤਿਹ। ਸਾਡੇ ਨਾਲ ਸਰਦਾਰ ਰਣਦੀਪ ਸਿੰਘ ਸਰਾਏ ਨੇ ਜੀ, ਮੈਂਬਰ ਪਾਰਲੀਮੈਂਟ ਨੇ ਸਰੀ ਤੋਂ। ਸੋ ਅਸੀਂ ਸਰੀ ਸੈਂਟਰ ਤੋਂ, ਸੋ ਅਸੀਂ ਅੱਜ ਇਹਨਾਂ ਦੇ ਨਾਲ ਨਿਊ ਦਿੱਲੀ ਦੇ ਵਿੱਚ ਜਿਹੜੇ ਡੈਲੀਗੇਸ਼ਨ ਦੇ ਨਾਲ ਆਏ ਨੇ, ਭਾਰਤ ਦੇ ਨਾਲ ਕੈਨੇਡਾ ਦੇ ਵਪਾਰਕ ਤੇ ਕਲਚਰਲ ਸੰਬੰਧਾਂ ਨੂੰ ਵਧਾਉਣ ਦੇ ਸੰਬੰਧ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਹਨਾਂ ਦੇ ਨਾਲ ਖਾਸ ਗੱਲਬਾਤ ਕਰ ਰਹੇ ਹਾਂ। ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਅੱਜ ਪਹਿਲਾ ਦਿਨ ਹੈ ਟ੍ਰਿਪ ਦੇ ਸ਼ੁਰੂਆਤ ਦਾ, ਸੋ ਓਵਰਆਲ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ? ਦੇਖੋ ਬਹੁਤ ਵਧੀਆ। ਅਸੀਂ ਜਿਹੜੇ 5-6 ਜਾਣੇ ਅਸੀਂ ਸੀਗੇ, ਅਸੀਂ ਅੱਜ ਆਪਣਾ ਸ਼ੁਰੂਆਤ ਰਕਾਬਗੰਜ ਗੁਰੂ ਘਰ ਦੇ ਵਿੱਚ ਕੀਤੀ ਸੀਗੀ ਤੇ ਬਹੁਤ ਵਧੀਆ ਮਸੂਲਤ ਤੇ ਦਿੱਲੀ SGPC ਨੇ ਤਾਂ ਸੰਗਤ ਨੇ ਬੜਾ ਸਵਾਗਤ ਕੀਤਾ ਔਰ ਸਾਨੂੰ ਵੀ ਬੜਾ ਪਿਆਰ ਮਿਲਿਆ ਔਰ ਸਾਨੂੰ ਸਾਡੇ ਸਿਧਾਂਤਾਂ ਦੇ ਨਾਲ, ਸਾਡੇ ਧਾਰਮਿਕ ਗੁਰੂ ਘਰਾਂ ਦੇ ਨਾਲ ਪਹਿਲਾਂ ਦਰਸ਼ਨ ਕਰਨ ਤੋਂ ਬਗੈਰ ਸਾਡਾ ਦਿਲ ਨਹੀਂ ਲੱਗਦਾ ਜੀ। ਤੁਸੀਂ ਬਹੁਤ ਵਧੀਆ ਸ਼ੁਰੂਆਤ ਹੋਈ ਤੇ ਬਾਅਦ ਦੇ ਵਿੱਚ ਅਸੀਂ ਅੱਜ ਵਿਡੋ ਕਾਲੋਨੀ ਵੀ, ਜਿੱਥੇ 84 ਦੀ ਭੀੜ ਦੇ ਵਿੱਚ ਜਿਹੜੇ ਔਰਤਾਂ ਵਿਧਵਾ ਹੋ ਗਈਆਂ ਸੀਗੀਆਂ ਉਹ ਰਹਿ ਰਹੀਆਂ, ਉਹਨਾਂ ਦੇ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਤਾਂ ਉਹਨਾਂ ਦੇ ਸਟੋਰੀਆਂ ਸੁਣ ਕੇ ਆਏ, ਉਹਨਾਂ ਦੀ ਜੋ ਦੁੱਖ ਦੀ ਘੜੀ ਉਹਨੇ ਨਿਗਾਹੀਆਂ ਉਹ ਦੇਖ ਕੇ ਆਏ ਤਾਂ ਸਾਡੇ ਵਾਸਤੇ ਕਾਫੀ ਮੂਵਿੰਗ ਐਕਸਪੀਰੀਅੰਸ ਸੀਗਾ ਜੀ। ਸੋ 84 ਦੀ ਤੁਸੀਂ ਗੱਲ ਕੀਤੀ ਹੈ, ਇਹ ਉਹ ਪੀੜ ਆ ਜਿਹੜੀ ਇਨਸਾਨੀਅਤ ਦੇ ਉੱਤੇ ਜਿਹੜੀ ਇੱਕ ਐਸਾ ਵਾਰ ਆ ਜਿਹਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ। ਉਹ ਖਾਸ ਕਰਕੇ ਇੱਕ ਕਲੋਨੀ ਇਦਾਂ ਦੀ ਬਣਾ ਦਿੱਤੀ ਜਾਵੇ ਜਿਹਦਾ ਨਾਂ ਹੀ ਵਿਡੋ ਕਲੋਨੀ ਰੱਖ ਦਿੱਤਾ ਜਾਵੇ, ਉਹ ਆਪਣੇ ਆਪ ਦੇ ਵਿੱਚ ਉਸ ਸਾਰੇ ਚੈਪਟਰ ਨੂੰ ਦੁਬਾਰਾ ਜਿਹੜਾ ਦਿਮਾਗਾਂ ਦੇ ਵਿੱਚ ਉਗਾੜਨ ਦੇ ਲਈ ਜਿੱਦਾਂ ਐ ਕੀਤਾ ਜਾਪਦਾ। ਖੈਰ, ਹੋਰ ਇਸ ਟ੍ਰਿਪ ਦੇ ਉੱਪਰ ਜਿਹੜੀਆਂ ਤੁਹਾਡੀਆਂ ਕਿਵੇਂ ਤੁਸੀਂ ਇਹਨੂੰ ਦੇਖਦੇ ਹੋ? ਕਿੰਨੀਆਂ ਕੁ ਸੰਭਾਵਨਾਵਾਂ ਨੇ ਵਪਾਰ ਦੀਆਂ ਜਾਂ ਜਿਹੜੀਆਂ ਕਲਚਰਲ ਟਾਈਜ਼ ਦੀਆਂ ਆਪਾਂ ਗੱਲ ਕਰਦੇ ਹਾਂ? ਸੋ ਸਾਡੇ ਦੇਖੋ ਕੈਨੇਡਾ ਇੰਡੀਆ ਤਕਰੀਬਨ $8 ਬਿਲੀਅਨ ਟਰੇਡ ਕਰਦਾ ਸਾਲ ਦਾ ਔਰ ਅਸੀਂ ਆਸ ਰੱਖਦੇ ਕਿ ਉਹ ਅੱਗੇ 2 ਬਿਲੀਅਨ ਸੀ, 8 ਬਿਲੀਅਨ ਤੱਕ ਹੋ ਗਿਆ। ਸਾਡੀ ਆਸ ਹੈ ਕਿ ਅਸੀਂ ਇਹਨੂੰ ਡਬਲ ਟ੍ਰਿਪਲ ਕਰੀਏ। ਬਹੁਤ ਸਾਂਝ ਹੈ ਸਾਡੀ, ਪੀਪਲਾਂ ਦੀ ਸਾਂਝ ਬਹੁਤ ਹੈਗੀ ਆ। 1.25 ਲੱਖ ਇੰਡੀਅਨ ਸਟੂਡੈਂਟ ਇਸ ਵੇਲੇ ਕੈਨੇਡਾ ਦੇ ਵਿੱਚ ਪੜ੍ਹ ਰਿਹਾ। ਤਕਰੀਬਨ 10 ਲੱਖ ਇੰਡੀਅਨਸ ਕੋ ਕੈਨੇਡਾ ਦਾ 10 ਸਾਲ ਦਾ ਵੀਜ਼ਾ ਲੱਗ ਚੁੱਕਾ ਜਦ ਅਸੀਂ ਆਏ ਆ। ਸੋ ਉਹਨਾਂ ਨੂੰ ਫ੍ਰੀ ਮੂਵਮੈਂਟ ਬੈਕ ਐਂਡ ਫੋਰਥ ਬੜੀ ਸਿਖਾਲੀ ਕੀਤੀ ਗਈ ਆ। ਵੀਜ਼ੇਜ਼ ਵੀ ਅਸੀਂ ਵੱਧ ਤੋਂ ਵੱਧ ਦਿੰਦੇ ਹਾਂ ਤਾਂ ਕਿ ਟੂਰਿਜ਼ਮ ਦਾ ਐਸਪੈਕਟ ਵੱਲੋਂ ਇੰਡੀਆ ਦੇ ਨਾਲ ਅਸੀਂ ਵਪਾਰ ਇਸ ਤੌਰ 'ਤੇ ਵੱਧ ਕਰਾ ਸਕੀਏ। ਔਰ ਇਸੇ ਤਰ੍ਹਾਂ ਲੈਂਟਲਸ ਜਿਹੜੀਆਂ ਦਾਲਾਂ, ਤਕਰੀਬਨ 50% ਇੰਡੀਆ ਦੀਆਂ ਦਾਲਾਂ ਜਿਹੜੀਆਂ ਉਹ ਕੈਨੇਡਾ ਤੋਂ ਆਉਂਦੀਆਂ, ਉਹਦੇ 'ਤੇ ਥੋੜ੍ਹੀ ਜਿਹੀ ਪਾਬੰਦੀ ਇੰਡੀਆ ਨੇ ਲਾਈ ਗਈ ਆ। ਅਸੀਂ ਆਸ ਕਰਦੇ ਕਿ ਉਹ ਪਾਬੰਦੀ ਕਲੀਅਰ ਕੀਤੀ ਜਾਵੇ ਤਾਂ ਕਿ ਹੋਰ ਅਸੀਂ ਵਪਾਰ ਕਰ ਸਕੀਏ। ਨਾਲ ਦੀ ਨਾਲ IT ਸੈਕਟਰ ਦੇ ਵਿੱਚ ਬਹੁਤ ਹੈਗਾ ਐਕਸਚੇਂਜ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਇੰਟੈਲੈਕਚੁਅਲ ਪ੍ਰਾਪਰਟੀ ਦੇ ਵਿੱਚ ਆਸ ਕਰਦੇ ਅਸੀਂ ਕਿ ਹੋਰ ਵਪਾਰ ਇਹ ਵਧੂਗਾ। ਇਸ ਕਰਕੇ ਇੱਥੇ ਬੰਬੇ 20 ਤਰੀਕ ਨੂੰ ਤੇ ਦਿੱਲੀ ਨੂੰ 22 ਤਰੀਕ ਨੂੰ ਪੂਰੇ ਦਿਨ ਫੋਰਮ ਹੋਣੇ ਆ। ਬਿਜ਼ਨਸ ਫੋਰਮ ਕੈਨੇਡਾ ਇੰਡੀਆ ਬਿਜ਼ਨਸ ਕਾਉਂਸਲ ਵਾਲੇ ਹੋਸਟ ਕਰ ਰਹੇ ਆ ਔਰ ਉਹਨਾਂ ਦੇ ਵਿੱਚ ਇਹੀ ਆਸ ਹੈ ਕਿ ਉਹ ਡਾਇਲਾਗ ਇੰਕਰੀਜ਼ ਹੋਗੀ ਤਾਂ ਉਹਦੇ ਨਾਲ ਵਪਾਰ ਵੀ ਇੰਕਰੀਜ਼ ਹੋਊਗਾ। ਜੀ ਬਿਲਕੁਲ ਸਰਦਾਰ ਸਾਹਿਬ, ਇੱਕ ਗੱਲ ਹੋਰ, ਜਿੱਥੇ ਸਰਕਾਰਾਂ ਵੱਲੋਂ ਇੰਨੀ ਜਿਹੜੀ ਸੀਰੀਅਸ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਵਪਾਰ ਨੂੰ ਵੀ ਵਧਾ ਸਕੀਏ, ਮੇਲ ਜੋਲ ਵੀ ਵਧਾ ਸਕੀਏ ਤਾਂ ਕਿ ਦੋਨਾਂ ਕੰਟਰੀਜ਼ ਦੇ ਵਿੱਚ ਜਿਹੜਾ ਆਪਸੀ ਰਿਸ਼ਤਾ ਉਹਨੂੰ ਹੋਰ ਗੂੜਾ ਕੀਤਾ ਜਾ ਸਕੇ, ਪਰ ਜਿੱਥੇ ਅਸੀਂ ਦੂਜਾ ਪੱਖ ਦੇਖਦੇ ਹਾਂ, ਮੀਡੀਆ ਜਿਹੜਾ ਹੁੰਦਾ ਉਹ ਇੱਕ ਥੰਮ ਹੁੰਦਾ ਲੋਕਤੰਤਰ ਦਾ, ਪਰ ਭਾਰਤੀ ਮੀਡੀਆ ਵੱਲੋਂ ਹਮੇਸ਼ਾ ਹੀ ਕੈਨੇਡਾ ਦੇ ਸੰਬੰਧ ਦੇ ਵਿੱਚ ਮਿਨਿਸਟਰਸ ਨੂੰ ਲੈ ਕੇ ਕੁਝ ਇੱਦਾਂ ਦੀ ਕੰਟਰੋਵਰਸੀ ਹੈ ਜਿਹੜੀ ਹਮੇਸ਼ਾ ਤੋਂ ਖੜੀ ਕਰ ਦਿੱਤੀ ਜਾਂਦੀ ਰਹੀ ਹੈ, ਜਿਹਦੇ ਨਾਲ ਕਾਫੀ ਖਟਿਆਈਆਂ ਜਿਹੜੀਆਂ ਉਹਨਾਂ ਦੀਆਂ ਸੰਭਾਵਨਾਵਾਂ ਆਉਂਦੀਆਂ ਨੇ। ਮੈਂ ਤੁਹਾਨੂੰ ਇਸ਼ਾਰਾ ਕਰਨਾ ਚਾਹ ਰਿਹਾ ਕਿ ਆਊਟਲੁੱਕ ਮੈਗਜ਼ੀਨ ਨੇ ਜਿਹੜਾ ਆਪਣਾ ਇੱਕ ਪੇਜ ਰਿਲੀਜ਼ ਕੀਤਾ, ਉਹਦੇ 'ਤੇ ਫਿਰ ਜਿਹੜੀਆਂ ਸਟੋਰੀਜ਼ ਕੀਤੀਆਂ, ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇਹ ਹਰਟਫੁਲ ਆ ਸਾਡੇ ਰਿਲੇਸ਼ਨਸ਼ਿਪ ਦੇ ਵਿੱਚ, ਜਦੋਂ ਉਹ ਇੱਕ ਬਹੁਤ ਸਮਾਲ ਸਟੋਰੀ ਨੂੰ ਲੈ ਕੇ ਬਹੁਤ ਵੱਡੇ ਵਪਾਰ ਦੇ ਵਿੱਚ ਵੱਡੇ ਪੱਧਰ 'ਤੇ ਰੱਖ ਦੇ ਕੇ ਬਣਾਉਂਦੇ ਆ ਗੱਲ, ਔਰ ਉਹ ਮੈਜੋਰਟੀ ਉਹ ਸਟੋਰੀ ਜਿਹੜੀ ਬੇਸਲੈਸ ਆ, ਉਸ ਤਰ੍ਹਾਂ ਦਾ ਕੋਈ ਮੂਵਮੈਂਟ ਨਹੀਂ ਹੈਗੀ ਉੱਥੇ, ਕੋਈ ਹਿੰਦੁਸਤਾਨ ਦੇ ਉਲਟ ਨਹੀਂ ਹੈਗਾ। ਮੈਜੋਰਟੀ ਆਫ ਜਿਹੜੇ ਸਿੱਖ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਦਾ ਜੇ ਕੋਈ ਇਸ਼ੂ ਹੈਗਾ ਉਹ ਇਹ ਹੈਗਾ ਕਿ ਉਹ ਜਸਟਿਸ ਚਾਹੁੰਦੇ ਆ ਕਿ ਜਿਹੜੇ 84 ਦੇ ਇੱਥੇ ਖਾਸ ਕਰਕੇ ਦਿੱਲੀ ਦੇ ਵਿੱਚ ਜਿਨ੍ਹਾਂ ਦਾ ਕਤਲੇਆਮ ਹੋਇਆ, ਵੀ ਜਿਹੜੇ ਪਰਪਟਰੇਟਰ ਸੀਗੇ, ਜਿਹੜੇ ਜਿਨ੍ਹਾਂ ਦਾ ਕਸੂਰਵਾਰ ਹੈਗੇ ਆ, ਵੀ ਉਹਨਾਂ ਨੂੰ ਜਸਟਿਸ ਤੱਕ ਬਣਾਉਣਾ ਕੀਤਾ ਜਾਵੇ। ਬਾਕੀ ਹਾਂ, ਹੋਰ ਕਈ ਲੋਕਾਂ ਦੇ ਆਪ ਦੇ ਓਪੀਨੀਅਨ ਹੈਗੇ ਆ, ਪਰ ਕੋਈ ਉੱਥੇ ਕੋਈ ਸਾਜ਼ਿਸ਼ ਨਹੀਂ ਬਣ ਰਹੀ, ਕੋਈ ਉੱਥੇ ਕੋਈ ਆਰਮਡ ਜਾਂ ਕੋਈ ਵਾਇਲੈਂਟ ਐਕਸਟ੍ਰੀਮਿਜ਼ਮ ਦੀ ਕੋਈ ਗੱਲ ਨਹੀਂ ਹੈਗੀ। ਸਾਡੀ ਇੰਟੈਲੀਜੈਂਸ ਸਾਨੂੰ ਰੈਗੂਲਰਲੀ ਦੱਸਦੀ ਹੈ ਕਿ ਉੱਥੇ ਸਾਰੇ ਪੀਸ ਲਵਿੰਗ ਹੈਗੇ ਆ, ਮੈਜੋਰਟੀ ਸਿੱਖ ਸਭ ਤੋਂ ਹਾਈਐਸਟ ਕੰਟਰੀਬਿਊਟਿੰਗ ਉੱਥੇ ਹੈਗੇ ਆ, ਲਾਅ ਐਂਡ ਆਰਡਰ। ਇੱਥੇ ਇੰਡੀਆ ਹਰ ਸਾਲ ਆਉਂਦੇ ਆ, ਜਿੰਨੀ ਮੇਰੇ ਖਿਆਲ ਵਿਜ਼ਿਟਰਸ ਕੈਨੇਡਾ ਤੋਂ ਇੰਡੀਆ ਦੇ ਆਉਂਦੇ ਆ, ਹੋਰ ਕੋਈ ਕੰਟਰੀ ਤੋਂ ਸ਼ਾਇਦ ਨਾ ਹੀ ਹੋਵੇ। ਤਕਰੀਬਨ ਸਾਡੇ ਸਰੀ 'ਚ ਕਹਿ ਲਓ ਤਕਰੀਬਨ ਹਰ ਇੱਕ ਉੱਥੇ ਦਾ ਜਿਹੜਾ ਕੰਸਟਰਕਸ਼ਨ ਵਰਕਰ ਆ ਉਹ ਦਸੰਬਰ ਜਨਵਰੀ ਦੇ ਵਿੱਚ ਇੱਥੇ ਇੰਡੀਆ ਆਉਂਦਾ। ਸੋ ਵਪਾਰ, ਟ੍ਰੇਡ, ਪਿਆਰ,
ਹਿਊਮਨ ਐਕਸਚੇਂਜ ਦਾ ਬਹੁਤ ਵਧਿਆ। ਸੋ ਇਹ ਬੜੀ ਗਲਤ ਹੈ ਜਦੋਂ ਮੀਡੀਆ ਇਸ ਤਰ੍ਹਾਂ ਦੀਆਂ ਖਬਰਾਂ ਲਾ ਦਿੰਦਾ। ਅਸੀਂ ਇੱਥੇ ਆਏ ਆ ਟ੍ਰੇਡ ਨੂੰ ਵਧਾਉਣ ਲਈ, ਰਿਲੇਸ਼ਨਸ਼ਿਪ ਮਜ਼ਬੂਤ ਕਰਨ ਵਾਸਤੇ, ਨਾ ਕਿ ਘਟਾਉਣ ਵਾਸਤੇ। ਸੋ ਖਾਸ ਕਰਦੇ ਕਿ ਮੀਡੀਆ ਆਉਣ ਵਾਲੇ ਸਮੇਂ ਇੰਡੀਆ ਦਾ ਮੀਡੀਆ ਜਰਾ ਬੈਟਰ ਤਰੀਕੇ ਨਾਲ, ਮੇਰਾ ਖਿਆਲ ਹੈ ਜਿਹੜੀ ਮਾਨਸਿਕਤਾ ਇਹਦੇ ਪਿੱਛੇ ਨਾ, ਇਹ ਜਿੱਦਾਂ ਗਰੋ ਅਪ ਹੋ ਰਹੀ ਆ ਕੰਟਰੀ, ਜਿੱਦਾਂ ਰੀਅਲ ਡੈਮੋਕ੍ਰੇਸੀ ਜਿਹਨੂੰ ਅਸੀਂ ਕਹਿੰਦੇ ਆ। ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਆ, ਹੁਣ ਇਸੇ ਇਸ਼ੂ ਨੂੰ ਲੈ ਕੇ ਮੈਂ ਦੂਜੇ ਪੱਖ ਤੋਂ ਗੱਲ ਕਰਨੀ ਚਾਹੁੰਦਾ। ਕਿਊਬੈਕ ਕੈਨੇਡਾ ਦਾ ਪਾਰਟ ਹੈ। ਹਾਂਜੀ, ਕਿਊਬੈਕ 2 ਵਾਰ ਰੈਫਰੈਂਡਮ ਕਰਾ ਚੁੱਕਾ। ਹਾਂਜੀ, ਕੋਈ ਉਹਦੇ ਚ ਨਹੀਂ, ਦੈਟ ਇਜ਼ ਅਕੋਰਡਿੰਗ ਟੂ ਕੈਨੇਡੀਅਨ ਚਾਰਟਰ, ਰਾਈਟ। ਤੇ ਜੇ ਉੱਥੇ ਇਹ ਗੱਲ ਹੋ ਸਕਦੀ ਆ ਤੇ ਇਹ ਕਿਵੇਂ ਐਕਸੈਪਟ ਕਰਦੇ ਨੇ ਜੇ ਕੋਈ ਉੱਥੇ ਗੱਲ ਕਰਦਾ ਵੀ ਆ ਤੇ ਉਹਨੂੰ, ਹਾਂ, ਜਿਹੜਾ ਵਾਇਲੈਂਟਲੀ ਕੋਈ ਕੁਝ ਕਰਦਾ ਆ, ਕੋਈ ਐਕਸਟ੍ਰੀਮਿਜ਼ਮ ਜਿਹੜਾ ਆਪਣੀ ਗੱਲ ਨੂੰ ਜਿਹੜਾ ਜਿਸ ਤਰ੍ਹਾਂ ਦੇ ਇਲਜ਼ਾਮ ਇੱਥੋਂ ਲਾਏ ਜਾਂਦੇ ਆ ਕਈ ਵਾਰੀ ਕਿ ਜੇ ਉੱਥੇ ਕੈਂਪ ਚੱਲ ਰਹੇ ਆ ਇਦਾਂ ਦੀ ਆ, ਜਦੋਂ ਕਿ ਇਦਾਂ ਦੀ ਕੋਈ ਗੱਲਬਾਤ ਹੈ ਨਹੀਂ, ਬੇਸਲੈਸ ਗੱਲਾਂ ਨੇ। ਸੋ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਵੇਂ ਜਿਹੜਾ ਚਾਰਟਰ ਆਫ ਹਿਊਮਨ ਰਾਈਟ ਹੈ ਕੈਨੇਡਾ ਦਾ, ਉਹਦੇ ਅਕੋਰਡਿੰਗਲੀ ਜੇ ਕੋਈ ਬੰਦਾ ਪੀਸਫੁਲੀ ਜਿਵੇਂ ਕਿਊਬੈਕ ਦੇ ਵਿੱਚ ਹੋ ਰਹੀ ਹੈ ਗੱਲਬਾਤ, ਜੇ ਕੋਈ ਕਰਦਾ ਤਾਂ ਉਹਦੇ 'ਚ ਕੀ ਤੁਸੀਂ ਸਮਝਦੇ ਹੋ ਕਿ ਕੁਝ ਗਲਤ ਹੈ? ਨਹੀਂ, ਉਹ 'ਚ ਕੋਈ ਗਲਤ ਨਹੀਂ। ਦੇਖੋ ਅਸੀਂ ਫਰੀडम ਸਪੀਚ, ਫਰੀडम ਕੰਟਰੀ ਹੈ ਤੇ ਈਵਨ ਇੰਡੀਆ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਉਹ ਡਿਸੀਜਨ ਦਿੱਤੇ। ਜੀ ਐਬਸੋਲੂਟਲੀ। ਉਹ ਸਾਡੇ ਤਾਂ ਕੈਨੇਡਾ ਦੇ ਤਾਂ ਇੰਡੀਆ ਦੇ ਕੋਈ ਫਰਕ ਨਹੀਂ ਕਿ ਲਾਅ ਸੇਮ ਹੀ ਹੈ। ਸਾਡੀ ਉੱਤੇ ਐਪਲੀਕੇਸ਼ਨ ਇਸੇ ਤਰ੍ਹਾਂ ਅਸੀਂ ਉੱਥੇ ਜਾਰੀ ਰੱਖਦੇ ਹਾਂ ਕਿ ਜਿਹੜਾ ਕੋਈ ਵੀ ਇਨਸਾਨ ਹੈਗਾ ਉਹ ਆਪਣਾ ਫਰੀडम ਆਫ ਐਕਸਪ੍ਰੈਸ਼ਨ ਕਰ ਸਕਦਾ। ਜਿਵੇਂ ਤੁਸੀਂ ਦੱਸਿਆ ਸਾਡੇ ਕੁਬੈਕ 'ਚ ਵੀ ਹੈਗੇ ਆ, ਪਰ ਉਹਦਾ ਇਹ ਨਹੀਂ ਮੀਨ ਹੈਗਾ ਕਿ ਉਹਦੇ ਨਾਲ ਕੋਈ ਵਾਇਲੈਂਸ ਹੁੰਦਾ ਜਾਂ ਸਮਝਾ ਅਸੀਂ ਇਹ ਕਰ ਰਹੇ। ਸੋ ਅਸੀਂ ਇੰਡੀਆ ਦੇ ਦੋਸਤ ਆ, ਸਾਡੇ ਇੰਡੀਆ ਦੇ ਨਾਲ ਪਿਆਰ ਮੁਹੱਬਤ ਆ, ਔਰ ਅਸੀਂ ਇਸ ਨੂੰ ਵਧਾਉਣਾ ਚਾਹੁੰਦੇ ਆ, ਨਾ ਕਿ ਘਟਾਉਣਾ ਚਾਹੁੰਦੇ ਆ। ਸੋ ਅਸੀਂ ਆਸ ਕਰਦੇ ਆ ਕਿ ਜਦੋਂ ਮੈਂ ਕਈ ਵਾਰੀ ਐਨਾਲੋਜੀ ਵਰਤਦਾ ਹੁੰਦਾ ਕਿ ਜੇ ਚੰਗਾ ਜਿਹੜਾ ਦੋਸਤ ਹੁੰਦਾ ਆ ਉਹ ਹੁੰਦਾ ਜਿਹੜਾ ਕਿ ਤੁਹਾਨੂੰ ਦੱਸ ਦਿੰਦਾ ਜਦੋਂ ਗਲਤ ਵੀ ਹੁੰਦੇ ਆ ਤਾਂ ਦੱਸ ਦਿੰਦਾ ਜੋ ਚੰਗਾ। ਜਿਹੜਾ ਸਿਰਫ ਹਮੇਸ਼ਾ ਥਾਪੜਾ ਮਾਰੀ ਜਾਂਦਾ ਤੇ ਜੱਕ ਤੁਸੀਂ ਗਲਤ ਪਾਸੇ ਵੀ ਜਾ ਰਹੇ ਆ, ਉਹ ਦੋਸਤ ਚੰਗਾ ਨਹੀਂ ਹੁੰਦਾ। ਜੀ ਬਿਲਕੁਲ। ਅਸੀਂ ਇੰਡੀਆ ਦੇ ਨਾਲ ਸਾਡਾ ਜੋ ਦੋਸਤੀ ਆ ਉਹ ਸੱਚੀ ਆ, ਟਰੂ ਆ। ਸਾਡੇ ਜੋ ਗਿਲੇ ਆ ਅਸੀਂ ਆਪ ਹੀ ਖੁੱਲ੍ਹ ਕੇ ਦੱਸ ਦਿੰਦੇ ਹੁੰਦੇ ਆ, ਔਰ ਅਸੀਂ ਆਸ ਕਰਦੇ ਕਿ ਇੰਡੀਆ ਇਸ ਪੱਖੋਂ ਦੇਖਿਆ ਕਰੇ ਕਿ ਕ੍ਰਿਟਿਸਿਜ਼ਮ ਨੂੰ ਇਹ ਨਹੀਂ ਕਿ ਅਸੀਂ ਹਿੰਦੁਸਤਾਨ ਦੇ ਕਦੇ ਵਰਖਲਾਫ ਆ ਜਾਂ ਅਸੀਂ ਉਹਦੇ ਦੁਸ਼ਮਣ ਆ। ਅਸੀਂ ਸੀਗਾ ਜਿੰਨਾ ਕੈਨੇਡੀਅਨ ਦਾ ਡਾਇਸਪੋਰਾ ਇੰਡੀਅਨ ਹੈਗਾ, ਜਿੰਨਾ ਉਹਨਾਂ ਨੂੰ ਪਿਆਰ ਆ ਹਿੰਦੁਸਤਾਨ ਦੇ ਨਾਲ, ਉਹ ਜੇ ਕ੍ਰਿਟੀਕ ਵੀ ਕਰਦੇ ਉਹ ਇਹੀ ਕਰਦੇ ਆ ਕਿਉਂਕਿ ਉਹਨੀ ਵਧੀਆ ਤਰੀਕਾ ਉੱਥੇ ਦੇਖਿਆ, ਉੱਥੇ ਰਾਈਟਸ ਐਂਡ ਫਰੀਡਮਸ ਦੇਖੇ ਆ। ਉਹ ਚਾਹੁੰਦੇ ਕਿ ਜਿਹੜੀ ਉਹਨਾਂ ਦੀ ਮਦਰਲੈਂਡ ਆ ਉਹ ਵੀ ਉਸੇ ਤਰ੍ਹਾਂ ਹੋਰ ਇੰਪਰੂਵ ਹੋਵੇ, ਹੋਰ ਆਜ਼ਾਦ ਹੋਵੇ, ਹੋਰ ਫ੍ਰੀ ਹੋਵੇ। ਇਹੀ ਚੀਜ਼ ਹੁੰਦੀ ਹੈ ਉੱਥੇ, ਹੋਰ ਉਹਨਾਂ ਦਾ ਕੋਈ ਕ੍ਰਿਟਿਸਿਜ਼ਮ ਔਰ ਮੇਰਾ ਖਿਆਲ ਆ ਉਹਨਾਂ ਦੇ ਕ੍ਰਿਟਿਸਿਜ਼ਮ ਦੀ ਜਿਹੜੀ ਵਜ੍ਹਾ, ਜਿਵੇਂ ਤੁਸੀਂ ਅੱਜ ਦੱਸਿਆ ਕਿ ਇੱਕ ਕਲੋਨੀ 'ਚ ਜਾ ਕੇ ਆਏ ਹੋ ਜਿਹਨੂੰ ਵਿਡੋ ਕਲੋਨੀ ਇੱਥੇ ਜਿਹੜਾ ਨਾਂ ਦਿੱਤਾ ਗਿਆ, ਮੈਨੂੰ ਨਹੀਂ ਪਤਾ ਵੀ ਉਹਦਾ ਨਾਂ ਨਹੀਂ ਆਫੀਸ਼ੀਅਲੀ ਨਹੀਂ ਹੈਗਾ ਉਹ ਵਿਡੋ, ਹਾਂ, ਤਾਂ ਵਿਡੋ ਕਲੋਨੀ ਮੀਡੀਆ ਵੱਲੋਂ ਹੀ ਇੱਕ ਦਿੱਤਾ ਗਿਆ ਨਾਮ ਆ। ਔਰ ਕਿਉਂਕਿ ਲੋਕੀ ਉਹ ਫਿਰ ਯੂਜ਼ ਟੂ ਹੋ ਜਾਂਦੇ ਆ ਜੋ ਸੁਣਦੇ ਆ ਦਿਨ ਰਾਤ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਬਜਾਏ ਇਹਦੇ ਕਿ ਆਪਾਂ ਇਹਨੂੰ ਕੁਝ ਦੂਜੇ ਤਰੀਕੇ ਦੇ ਨਾਲ ਹੋਰ ਵਿਗਾੜਨ ਦੀ ਕੋਸ਼ਿਸ਼ ਕਰੀਏ, ਮੀਡੀਆ ਨੂੰ ਇਹ ਨਹੀਂ ਚਾਹੀਦਾ ਕਿ ਇਹ ਸਵਾਲ ਜਿਹੜੇ ਆ ਇਸ ਦਿਸ਼ਾ ਦੇ ਵਿੱਚ ਹੋਣੇ ਚਾਹੀਦੇ ਆ ਕਿ 34 ਸਾਲ ਹੋ ਗਏ, ਵੇਅਰ ਇਜ਼ ਜਸਟਿਸ, ਹਨਾ? ਦੇਖੋ ਸਾਡੇ ਕੰਟਰੀ ਦੀ ਗਲਤੀਆਂ ਹੋਈਆਂ, ਅਸੀਂ ਇਹ ਨਹੀਂ ਕਹਿੰਦੇ ਕਿ ਕੈਨੇਡਾ ਕੋਈ ਬੇਕਸੂਰ ਹੈ। ਸਾਡੇ ਰੈਜ਼ੀਡੈਂਸ਼ੀਅਲ ਸਕੂਲਸ ਕੀਤੇ ਗਏ ਜਿੱਥੇ ਨੇਟਿਵਾਂ ਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਗਿਆ, ਪਰ ਅਸੀਂ ਹੁਣ ਅਪੋਲੋਜੀਜ਼ ਉਹਦੀ ਰੈਕਨਸੀਲੀਏਸ਼ਨ ਕੀਤੀ। ਅਸੀਂ ਜੋ ਕਾਮਾਗਾਟਾ ਮਾਰੂ ਵੇਲੇ ਹੋਇਆ ਸੀਗਾ ਸਾਡੇ ਹਿੰਦੁਸਤਾਨੀਆਂ ਦੇ ਨਾਲ, ਉਹਦੇ ਵਿੱਚ ਚਲੋ ਮੈਜੋਰਿਟੀ ਪੰਜਾਬੀ ਸੀਗੇ ਬਟ ਸਿੱਖ, ਮੁਸਲਿਮ, ਹਿੰਦੂ ਸਾਰੇ ਸੀਗੇ ਉਸ ਸ਼ਿਪ ਦੇ ਵਿੱਚ ਆ ਕੇ ਉਹਨਾਂ ਨੂੰ 34 ਜਣਿਆਂ ਨੂੰ ਇੱਥੇ ਮਾਰਿਆ ਵੀ ਗਿਆ ਸੀਗਾ। ਰਿਮਾਰਕੇਬਲ ਇਹ ਜਿਹੜਾ ਇਸ਼ੂ, ਪਰ ਅਸੀਂ ਆਪਣੀ ਗਲਤੀ ਮਹਿਸੂਸ ਕੀਤੀ ਆ ਔਰ ਉਸ ਨੂੰ ਰੈਕਨਸਾਈਲ ਕਰਨ ਵਾਸਤੇ, ਹੀਲ ਕਰਨ ਵਾਸਤੇ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਗਾਂਹ ਪਾਉਂਦੇ। ਸੋ ਕੰਟਰੀ ਕਈ ਵਾਰੀ ਗਲਤੀਆਂ ਕਰਦੀ ਆ ਪਰ ਉਹ ਗਲਤੀ ਨੂੰ ਮੰਨ ਲੈਣਾ ਤਾਂ ਗਾਂਹ ਠੀਕ ਕਰਨਾ ਉਹ ਬਹੁਤ ਵਧੀਆ ਚੀਜ਼ ਹੈਗੀ ਹੈ ਜਦੋਂ ਕੰਟਰੀ ਉਸ ਪੈਥ ਤੇ ਜਾਂਦੀ ਹੈ। ਸੋ ਅਸੀਂ ਆਸ ਕਰਦੇ ਉਸ ਨੂੰ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇਹ ਰੈਕਗਨਾਈਜ਼ ਕੀਤਾ ਗਿਆ ਕਿ ਬਲੈਕ ਮਾਰਕ ਸੀਗਾ ਜਦੋਂ 84 ਹੋਇਆ, ਪਰ ਹੁਣ ਉਹ ਹੀਲਿੰਗ ਵਾਸਤੇ ਉਹਨਾਂ ਲੋਕਾਂ ਨੂੰ ਜਸਟਿਸ ਚਾਹੀਦਾ ਤਾਂ ਕਿ ਫਿਰ ਉਹ ਮੂਵ ਆਨ ਹੋ ਸਕਦੇ ਆਪਣੀ ਲਾਈਫ 'ਚ। ਉਹਨਾਂ ਨੂੰ ਪਤਾ ਤਸੱਲੀ ਹੋਗੀ ਕਿ ਹਾਂ ਲਾਅ ਐਂਡ ਆਰਡਰ ਹੈਗਾ, ਕਿ ਸਾਡੇ ਬੱਚੇ ਗਾਂਹ ਜਿਹੜੇ ਪਲਦੇ ਆ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਡਰ ਜਾਂ ਕਿੱਧਰ ਨਾ ਹੋਊਗਾ। ਈਵਨ ਦੋ ਮੈਂ ਇੱਕ ਗੱਲ ਇੱਥੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦਿੱਲੀ ਦੀ ਸਰਕਾਰ ਵੱਲੋਂ, ਦਿੱਲੀ ਰਾਜ ਦੀ ਸਰਕਾਰ ਵੱਲੋਂ, ਅਸੈਂਬਲੀ ਵੱਲੋਂ ਇਸ ਨੂੰ ਇਹ ਜਿਹੜੇ ਇਸ਼ੂ ਦੀ ਆਪਾਂ ਗੱਲ ਕਰ ਰਹੇ ਹਾਂ ਇਹਨੂੰ ਜੈਨੋਸਾਈਡ ਕਰਾਰ ਦਿੱਤਾ ਗਿਆ। ਉਸ ਤੋਂ ਬਾਅਦ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨੇ, ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਉਹਨੂੰ ਜੈਨੋਸਾਈਡ ਕਿਹਾ, ਤੇ ਜਦੋਂ ਇਹ ਗੱਲ ontario 'ਚ ਹੁੰਦੀ ਆ ਤਾਂ ਮੀਡੀਆ ਨੂੰ ਕੁਝ ਹੋਰ ਤਰ੍ਹਾਂ ਪੇਸ਼ ਕਰਦਾ। ਦੇਖੋ ਮੈਂ
ਅੱਗੇ ਵੀ ਕਿਹਾ ਵੀ ਟਰਮੀਨੋਲੋਜੀ ਦੇ ਨਾਲ ਕੋਈ ਚੇਂਜ ਨਹੀਂ ਹੋ ਜਾਣਾ। ਜੀ। ਅਸੀਂ ਅੱਜ ਵਿਡੋਜ਼ ਨੂੰ ਦੇਖ ਕੇ ਆਏ ਜੀ। ਹਾਂ, ਉਹਨਾਂ ਨੂੰ ਕੋਈ ਵਰਡ ਦੇ ਨਾਲ ਕੋਈ ਚੇਂਜ ਨਹੀਂ ਹੋਣਾ। ਉਹਨਾਂ ਦੇ ਜੀ। ਤਾਂ ਹਿਰਦੇ ਉਦੋਂ ਠੰਡੇ ਹੋਣੇ ਜਦੋਂ ਉਹਨਾਂ ਨੂੰ ਪਤਾ ਕਿ ਜਿਨ੍ਹਾਂ ਨੇ ਆਰਡਰ ਉਹ ਕੀਤੇ, ਜੀ, ਜਿਹਨੇ exactly। ਕੀਤੇ ਉਹ ਜਸਟਿਸ। ਸੋ ਮੈਂ ਇਸ ਗੱਲ ਨੂੰ ਮੈਂ ਅੱਗੇ ਵੀ ਹਿੰਦੁਸਤਾਨ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਵਰਡ ਤੇ ਨਾ ਬੜਾ ਵਰਕ ਅਪ ਹੋ ਜਾ ਜੀ, ਕਰੋ। ਜੀ। ਇਹ ਚੀਜ਼ ਦੇਖਿਆ ਕਰੋ ਕਿ ਅਸੀਂ ਕਿਸ ਤਰ੍ਹਾਂ ਦੇ ਇੰਪਰੂਵਮੈਂਟ ਕੀਤੇ ਕਿ ਆਹ ਕਿ ਗਲਤੀ ਇਹ- ਕਦੇ ਜੀ, ਨਾ ਗਾਹ ਨਾ ਜੀ, ਹੋਵੇ। ਜੀ। ਸਾਡਾ ਆਲਵੇਜ਼ ਪਾਸਟ ਇਹ ਹੋਣਾ ਚਾਹੀਦਾ। ਜਿਵੇਂ ਅਸੀਂ ਰੈਜ਼ੀਡੈਂਸ਼ੀਅਲ ਸਕੂਲ ਦੀ ਗੱਲ ਕੀਤੀ ਜਾਂ ਕਾਮਾਗਾਟਾ ਮਾਰੂ ਦੀ ਗੱਲ ਕੀਤੀ ਆ, ਜੀ। ਅਸੀਂ ਇਹ ਕੀਤਾ ਕਿ ਇਸ ਤਰ੍ਹਾਂ ਦੀ ਚੀਜ਼ ਬੱਚਿਆਂ 'ਚ ਪੜ੍ਹਾਈ ਜਾਵੇ, ਸਕੂਲਾਂ 'ਚ ਦੱਸੀ ਜਾਵੇ ਤਾਂ ਕਿ ਅਗਾਂਹ ਵਾਰੀ ਪਨੀਰੀ ਕਦੇ ਇਹ ਗਲਤੀ ਇਸ ਤਰ੍ਹਾਂ ਦੀ ਹੋਰ ਕਿਸੇ ਦੇ ਨਾਲ ਨਾ ਕਦੇ ਕਰੇ। ਜੀ। ਸੋ ਉਹ ਚੀਜ਼ ਸਾਨੂੰ ਉੱਤੇ ਸੰਤੁਸ਼ਟ ਰਹਿਣਾ ਚਾਹੀਦਾ ਔਰ ਸਾਨੂੰ ਉੱਤੇ ਗੈਰ ਰੱਖਣਾ ਚਾਹੀਦਾ। ਜੀ ਧੰਨਵਾਦ ਸਰਦਾਰ ਰਣਦੀਪ ਸਿੰਘ ਜੀ। ਮੇਰਾ ਖਿਆਲ ਆ ਪਹਿਲਾ ਦਿਨ ਸੀ ਅੱਜ, ਇੰਨਾ ਬਹੁਤ ਆ। ਸੋ ਦੇयर ਲੋਟਸ ਟੂ ਕਮ। Thank you। ਆਪਾਂ ਅੱਗੇ ਵੀ ਜਿਹੜੀ ਆ ਇਸ ਸਾਰੀ ਗੱਲਬਾਤ ਬਾਰੇ ਆਪਣੇ ਜਿਹੜੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤੇ ਜਿਹੜੇ ਵਿਊਅਰਸ ਨੇ ਸਾਡੇ, ਉਹਨਾਂ ਨਾਲ ਜਿਹੜੇ ਤੁਹਾਡੇ ਵਿਚਾਰ ਆ ਉਹ ਸਾਂਝੇ ਕਰਵਾਉਂਦੇ ਰਹਾਂਗੇ। ਸੋ ਆਪਾਂ ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੇ ਇਸ ਇੰਟਰਵਿਊ ਨੂੰ ਦੇਖਿਆ, ਅਸੀਂ ਫਿਰ ਮਨਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ। ਇੱਥੇ ਲੈਣੇ ਆ ਬ੍ਰੇਕ ਤੋਂ ਬਾਅਦ ਆਪਾਂ ਹੋਰ ਵੀ ਜਿਹੜੇ ਟੌਪਿਕ ਨੇ ਉਹ ਆਪਾਂ ਡਿਸਕਸ ਕਰਾਂਗੇ। ਆਪਾਂ ਆਪਣੇ ਦਰਸ਼ਕਾਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਇਕੱਠੇ ਵੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਮੰਥਲੀ ਵੀ ਡੋਨੇਟ ਕਰ ਸਕਦੇ ਹੋ। ਤੁਸੀਂ ਜੋ ਦਿੱਤੇ ਗਏ ਨੇ ਸਕਰੀਨ ਤੇ ਪਤੇ, ਉਸ ਤੇ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।